ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਖੰਨ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਤੇ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਪੰਜਾਬੀ ਟੈਕ ਟਾਕ ਦੇ ਵਿੱਚ ਟੈਕਨੋਲੋਜੀ ਨਾਲ ਸੰਬੰਧਿਤ ਵੱਖ-ਵੱਖ ਜੋ ਅਪਡੇਟਸ ਚੱਲ ਰਹੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਵੱਖ-ਵੱਖ ਟੈਕਨੋਲੋਜੀਜ਼ ਨੂੰ ਲੈ ਕੇ ਕਿੱਦਾਂ ਚੱਲਦੀ ਆ ਕਿਵੇਂ ਆ ਉਸ ਦੇ ਬਾਰੇ ਆਪਾਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆ। ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਜੇ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਜਾਂ ਈਮੇਲ ਕਰਕੇ ਜਾਂ ਕਮੈਂਟ ਕਰਕੇ ਸੋਸ਼ਲ ਮੀਡੀਆ ਦੇ ਹੇਠਾਂ ਆਪਣੀ ਜਿਹੜੀ ਫੀਡਬੈਕ ਆ ਉਹ ਵੀ ਦੇ ਸਕਦੇ ਆ। ਸੋ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਐਪਲ ਦੀ ਵੀ ਗੱਲ ਹੋਊਗੀ, AI ਦੀ ਵੀ ਗੱਲ ਹੋਊਗੀ ਤੇ ਸ਼ੁਰੂਆਤ ਉਸ ਤੋਂ ਪਹਿਲਾਂ ਆਪਾਂ ਜਿਹੜਾ ਕਰਦੇ ਆ ਟੈਕ ਰਾਈਵਲਰੀ ਆ ਉਸ ਦੇ ਵਿੱਚ। ਰਵਿੰਦਰ ਯਾਦ ਹੋਣਾ ਆ ਉਹ ਦਹਾਕਾ ਜਦੋਂ ਮੂਨ ਦੇ ਉੱਤੇ ਜਾਣ ਦੇ ਲਈ ਜਦੋਂ ਸੋਵੀਅਤ ਵਾਲਿਆਂ ਨੇ ਮੋਹਰੇ ਹੋਏ ਤਾਂ ਅਮਰੀਕਾ ਵਾਲਿਆਂ ਨੂੰ ਵੀ ਭਾਜਣਾ ਪਈਆਂ ਵੀ ਅਸੀਂ ਪਿੱਛੇ ਕਿਉਂ ਰਹਿ ਗਏ ਤੇ ਫਿਰ ਮੂਨ ਦੇ ਉੱਤੇ ਉਹਨਾਂ ਤੋਂ ਪਹਿਲਾਂ ਗਏ। ਪੁਲਾੜ ਦੇ ਵਿੱਚ ਉਹ ਭਾਵੇਂ ਉਹਨਾਂ ਦੇ ਜਿਹੜੇ ਕਹਿ ਲਓ ਵੀ ਯਾਨ ਆ ਉਹ ਪਹਿਲੋਂ ਗਏ ਹੋਣ ਪਰ ਇਵੈਂਚੁਅਲੀ ਮੂਨ ਦੇ ਉੱਤੇ ਲੈਂਡਿੰਗ ਜਿਹੜੀ ਆ ਅਮਰੀਕਾ ਨੇ ਜਿਹੜੀ ਉਹ ਕਰਾਈ। ਸੋ ਕਈ ਵਾਰੀ ਜਿਹੜੀਆਂ ਰਾਈਵਲਰੀਜ਼ ਆ ਇਹ ਦੌੜ ਆ ਉਹ ਟੈਕਨੋਲੋਜੀ ਨੂੰ ਬੜੀਆਂ ਛਾਲਾਂ ਜਿਹੜੀ ਉਸ ਦੇ ਵਿੱਚ ਬਣਾਉਂਦੀ ਆ। ਬਿਲਕੁਲ ਜੀ। ਦੇ ਨਾਲ ਅਮਰੀਕਾ ਤੇ ਚਾਈਨੀਜ਼ ਦੀ ਕੰਪਨੀਆਂ ਦੀ ਵੀ ਜਿਹੜੀ ਆਪਣੀ ਇੱਕ ਰਾਈਵਲਰੀ ਚੱਲਦੀ ਰਹਿੰਦੀ ਆ। ਇੱਕ ਤੋਂ ਵੱਧ ਬਿਹਤਰ ਹੋਣ ਦੇ ਲਈ ਨਵੀਂ ਟੈਕਨੋਲੋਜੀ, ਗੁੱਡ ਟੈਕਨੋਲੋਜੀ, ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਜਿਹੜੀ ਟੈਕਨੋਲੋਜੀ ਆ ਉਹ ਲਿਆਉਣ ਦੇ ਲਈ ਜਦੋਜਹਿਦ ਜਿਹੜੀ ਨਾਲ ਦੇ ਨਾਲ ਚੱਲਦੀ ਰਹਿੰਦੀ ਹੈ ਤੇ ਨਾਲ ਦੇ ਨਾਲ ਸਰਮਾਏਦਾਰੀ ਦੀ ਵੀ ਦੌੜ ਜਿਹੜੀ ਇਸ ਵਿੱਚ ਰਹਿੰਦੀ ਹੈ ਵੀ ਜਿਹੜਾ ਪਹਿਲੋਂ ਮਾਰਕੀਟ 'ਚ ਵਧੀਆ ਟੈਕਨੋਲੋਜੀ ਲੈ ਕੇ ਆ ਗਿਆ ਤਾਂ ਉਸ ਦੀ ਜਾਂਦੀ ਆ। ਸੋ ਸ਼ੁਰੂਆਤ ਤਾਂ ਹਰਵਿੰਦਰ ਆਪਾਂ ਅੱਜ ਇਦਾਂ ਹੀ ਰਾਈਵਲਰੀ ਤੋਂ ਕਰਦੇ ਆ। ਆਪਸ ਦੇ ਵਿੱਚ ਜਿਹੜੇ ਸਿੰਘ ਫਸਦੇ ਰਹਿੰਦੇ ਆ ਅਮਰੀਕਾ ਤੇ ਚਾਈਨੀਜ਼ ਜਿਹੜੀ ਟੈਕਨੋਲੋਜੀ ਰਾਈਵਲਰੀ ਨੂੰ ਲੈ ਕੇ ਕਿੱਦਾਂ ਦੇਖਦੇ ਆਪਾਂ ਇਹ ਸਾਰੇ? ਹਾਂਜੀ, ਤੁਸੀਂ ਸਾਰੀ ਚੀਜ਼ਾਂ ਕਰ ਦਿੱਤੀ। ਇੱਕ ਚੀਜ਼ ਵਿੱਚ ਮੈਂ ਹੋਰ ਐਡ ਕਰ ਦੇਣਾ ਉਹ ਹੈਗਾ ਕਿ ਮਾਰਕੀਟ ਦੇ ਉੱਤੇ ਪਕੜ ਹਨਾ। ਸੋ ਐਡੀ ਜਿਹੜੀ ਤੁਸੀਂ ਗੱਲਾਂ ਕੀਤੀਆਂ ਤੇ ਬੜੀ ਆਰਗੈਨਿਕ ਗੱਲਾਂ ਕਿ ਕਿਹੜੇ ਕੋ ਟੈਕਨੋਲੋਜੀ ਵਧੀਆ ਵਾ, ਕਿਹਨੇ ਡਿਵੈਲਪਮੈਂਟ ਕਿਹਨੇ ਵੱਧ ਕੀਤੀ, ਟਾਈਮ ਟੂ ਮਾਰਕੀਟ ਵਾਲੀਆਂ ਗੱਲਾਂ ਉਹ ਸਾਰੀਆਂ ਠੀਕ ਆ। ਇੱਕ ਚੀਜ਼ ਉਹਦੇ ਵਿੱਚ ਜਿਹੜੀ ਅੱਜ ਕੱਲ੍ਹ ਦੇ ਸਮੇਂ ਵਿੱਚ ਖਾਸ ਤੌਰ 'ਤੇ ਸੀ ਪਹਿਲਾਂ ਜਦੋਂ ਟੂ ਨੇਸ਼ਨ ਹਨਾ ਰਸ਼ੀਆ ਤੇ ਅਮਰੀਕਾ ਦੀ ਕੋਲਡ ਵਾਰ ਚੱਲਦੀ ਹੁੰਦੀ ਸੀ, ਤੁਸੀਂ ਐਗਜ਼ਾਮਪਲ ਲਈ। ਉਹ ਤੋਂ ਬਾਅਦ ਜਿਹੜਾ ਚਾਈਨਾ ਦਾ ਅਮਰੀਕਾ ਨੂੰ ਦੀ ਜਿਹੜੀ ਪ੍ਰਧਾਨਗੀ ਹੈ ਕਹਿ ਲਓ ਉਹਨੂੰ ਟੱਕਰ ਦੇਣ ਵਾਲਾ ਅੱਜ ਕੱਲ੍ਹ ਚਾਈਨਾ ਵਾ ਤੇ ਟੈਕਨੋਲੋਜੀ ਸੈਕਟਰ ਇੱਕ ਵੱਡਾ ਉਹਦੇ 'ਚ ਰੋਲ ਪਲੇ ਕਰਦਾ। ਸੋ ਜਿਹੜੀ ਮਾਰਕੀਟ ਐਕਸੈਸ ਵੀ ਹੈਗੀ ਆ ਉਹ ਇੱਕ ਬੜੀ ਵੱਡੀ ਚੀਜ਼ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਜਿਹੜਾ ਯੂਰਪੀਅਨ ਬਲਾਕ ਆ ਜਿਹਦੇ ਵਿੱਚ ਅਮਰੀਕਾ ਨੂੰ ਵੀ ਆਪਾਂ ਕਹਿ ਸਕਦੇ ਹਾਂ ਚਲੋ ਕਿਸੇ ਤਰੀਕੇ, ਕੈਨੇਡਾ, ਅਮਰੀਕਾ ਜਾਂ ਇਕੱਲੇ ਅਮਰੀਕਾ ਦੀ ਜਿਹੜੀ ਬਾਇੰਗ ਪਾਵਰ ਆ ਦੁਨੀਆ ਵਿੱਚ ਸਭ ਤੋਂ ਵੱਡੀ ਆ ਹਨਾ। ਚਾਈਨੀਜ਼ ਨੰਬਰ 2, ਬਾਕੀ ਹੋਰ ਕੰਟਰੀਜ਼ ਹੈਗੇ, ਇੰਡੀਆ ਹੈਗਾ। ਤੇ ਉਹਦੇ ਵਿੱਚ ਜਿਹੜੇ ਇਹਨਾਂ ਦੇ ਦੇਖੋ ਕੋਈ ਵੀ ਕੰਪਨੀ ਹੈ, ਕੋਈ ਇਨੋਵੇਸ਼ਨ ਹੁੰਦੀ ਆ, ਸਭ ਤੋਂ ਵੱਧ ਉਹ ਪੈਸਾ ਕਿੱਦਾਂ ਕਮਾਉਂਦੀ ਜਿੰਨਾ ਉਹਨਾਂ ਦਾ ਪ੍ਰੋਡਕਟ ਵੱਧ ਵਿਕਦਾ ਹਨਾ। ਤੇ ਜਿਹੜੀ ਮਾਰਕੀਟ ਦੀ ਐਕਸੈਸ ਉਹਨੂੰ ਰਿਸਟ੍ਰਿਕਟ ਕਰਨ ਦੇ ਲਈ ਵੀ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਕੁਛ ਚੱਲਦਾ ਪਿਆ ਹਨਾ। ਪ੍ਰੈਜ਼ੀਡੈਂਟ ਟਰੰਪ ਵੇਲੇ ਕਾਫੀ ਕੁਛ ਓਪਨਲੀ ਸੀ, ਹੁਣ ਵੀ ਖੈਰ ਓਪਨਲੀ ਹੈ ਪਰ ਚਲੋ ਕਈ ਵਾਰੀ ਇੰਨਾ ਰੌਲਾ ਨਹੀਂ ਪੈਂਦਾ। ਟੈਕਨੋਲੋਜੀ ਦੇ ਵਿੱਚ ਅਸੀਂ ਪਿੱਛੇ ਜਿਹੜੇ ਆਪਣੇ ਪਿਛਲਾ ਟਾਕ ਸ਼ੋ ਸੀ ਉਹਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ US ਨੇ ਅਮਰੀਕਨ ਮੇਡ ਚਾਈਨੀਜ਼ ਮੇਡ ਜਿਹੜੀਆਂ EV ਕਾਰਸ ਆ, ਬੈਟਰੀ EVs ਕਹਿੰਦੇ ਜਿਹਨੂੰ ਬੈਟਰੀ ਇਲੈਕਟ੍ਰਿਕ ਵਹੀਕਲਸ, ਉਹਨਾਂ ਦੀ ਅਮਰੀਕਾ ਦੇ ਵਿੱਚ ਉਹ ਵੀ ਅਮਰੀਕਨ ਕੰਪਨੀਜ਼ ਟੈਸਲਾ ਜਾਂ ਹੋਰ ਉਹ ਇਨਫ ਬਿਜ਼ਨਸ ਦੇ ਵਿੱਚ ਰਹਿਣ ਉਹਨਾਂ ਉੱਤੇ ਇੰਪੋਰਟ ਡਿਊਟੀ ਲਾ ਦਿੱਤੀ ਹਨਾ। ਥੋੜੇ ਦਿਨ ਪਹਿਲਾਂ, ਕੁਛ ਹਫ਼ਤੇ ਪਹਿਲਾਂ ਕੈਨੇਡਾ ਨੇ ਵੀ ਕਿਉਂਕਿ ਵੇਖਿਆ ਪਾਲਿਸੀਜ਼ ਅਮਰੀਕਾ ਕੈਨੇਡਾ ਦੀ ਸਿਮਿਲਰ ਹੁੰਦੀਆਂ, ਕੈਨੇਡਾ ਨੇ ਵੀ ਲਾ ਦਿੱਤੀ ਹੈ ਨਾ। ਤੇ ਉਹਦੇ ਕਰਕੇ ਮਾਰਕੀਟ ਦੀ ਜਿਹੜੀ ਐਕਸੈਸ ਸੋ ਉਹਦੇ ਵਿੱਚ ਵੀ ਰਿਸਟ੍ਰਿਕਸ਼ਨਸ ਲਾਉਣੇ ਸ਼ੁਰੂ ਕਰ ਦਿੰਦੇ ਚਾਈਨਾ ਵਾਲੇ ਵੀ ਆਪਣੇ ਤਰੀਕੇ ਨਾਲ। ਸੋ ਇਹ ਵੀ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ। ਹੁਣ ਅੱਜ ਦੇ ਵਿੱਚ ਤੁਸੀਂ ਕਿਹਾ ਕਿ ਆਪਾਂ ਐਪਲ ਦੀ ਵੀ ਗੱਲ ਕਰਦੇ ਤੇ ਆਪਾਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਵੇਖ ਲੈਂਦੇ ਹਾਂ। ਟੈਲੀਕਮਿਊਨੀਕੇਸ਼ਨ ਵਿੱਚ ਹੁਆਵੇ ਜਿਹੜੀ ਹੈਗੀ ਆ ਉਹਦਾ ਜਿਹੜੀ ਏਸ਼ੀਆ ਦੇ ਵਿੱਚ ਬਹੁਤ ਚੜ੍ਹਾਈ ਆ ਹਨਾ। ਇੱਕ ਚੀਜ਼ ਤਾਂ ਕੁਦਰਤੀ ਤੌਰ ਦੇ ਉੱਤੇ ਹੈਗੀ ਕਿ ਪੂਰੀ ਦੁਨੀਆ ਦੀ ਫੈਕਟਰੀ 2 ਦਹਾਕੇ ਦੇ ਕਰੀਬ 2.5 ਦਹਾਕੇ ਚਾਈਨਾ ਬਣਿਆ ਰਿਹਾ, ਜਿਹਦੇ ਕਰਕੇ ਉਹਨਾਂ ਨੇ ਆਪਣੀ ਮੈਨੂਫੈਕਚਰਿੰਗ ਜਿਹੜੀ ਇਨਫਰਾਸਟਰਕਚਰ ਉਹਨੂੰ ਬਹੁਤ ਡਿਵੈਲਪ ਕੀਤਾ ਹਨਾ। ਸੋ ਜਿਹੜਾ ਮੈਨੂਫੈਕਚਰਿੰਗ ਇਨਫਰਾਸਟਰਕਚਰ ਫੈਕਟਰੀਜ਼ ਦਾ, ਸਪਲਾਈ ਚੇਨ ਦਾ ਉਹਨਾਂ ਡਿਵੈਲਪ ਕੀਤਾ, ਉਹ ਜੇ ਬਾਕੀ ਦੇਸ਼ਾਂ ਲਈ ਬਣਾ ਸਕਦੇ ਤੇ ਕੁਦਰਤੀ ਤੌਰ ਤੇ ਉਹ ਆਪਣੇ ਲਈ ਵੀ ਬਣਾ ਸਕਦੇ ਆ ਹਨਾ। ਪਰ ਉਹਦੇ ਲਈ ਕੀ ਲੋੜ ਸੀ? ਟੈਕਨੋਲੋਜੀ ਦੀ।
ਤੇ ਪਿਛਲੇ ਜਿਹੜਾ 2.5 ਦਹਾਕੇ ਦੀ ਮੈਂ ਗੱਲ ਕੀਤੀ ਤੇ ਉਹਦਾ ਜਿਹੜਾ ਪਹਿਲਾ ਦਹਾਕਾ ਵਾ ਉਹਦੇ ਵਿੱਚ ਤੇ ਉਹਨਾਂ ਜ਼ਿਆਦਾਤਰ ਜਿਹੜਾ ਕੰਮ ਉਹ ਲਰਨ ਕਮਿੰਗ ਅਪ ਟੂ ਸਪੀਡ ਦੇ ਉੱਤੇ ਹੀ ਲਾਇਆ। ਤੇ ਜਦ ਕਿ ਪਿਛਲੇ ਦਹਾਕੇ ਦੇ ਅੱਧ ਦੇ ਵਿੱਚ ਉਹਨਾਂ ਜਿਹੜੇ ਆਪਣੇ ਮਟੀਰੀਅਲ ਆ, ਪ੍ਰੋਡਕਟ ਆ ਉਹ ਬਣਾਉਣੇ ਜਦੋਂ ਸ਼ੁਰੂ ਕਰ ਦਿੱਤੇ ਤੇ ਉਦੋਂ ਫਿਰ ਅਮਰੀਕਨ ਜਿਹੜੀ ਸਿਸਟਮਸ ਆ ਉਹ ਥੋੜੇ ਚਕੰਨੇ ਹੋਣੇ ਸ਼ੁਰੂ ਹੋ ਗਏ। ਤੇ ਇਦਾਂ ਨਹੀਂ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਟਰੰਪ ਦੇ ਆਉਣ ਦੇ ਨਾਲ ਹੀ ਟ੍ਰੇਡ ਵਾਰਸ ਵਗੈਰਾ ਸ਼ੁਰੂ ਹੋਈਆਂ। ਇਹਦੀ ਜਿਹੜੀ ਜ਼ਮੀਨ ਆ ਉਹ ਪਹਿਲਾਂ ਹੀ ਬਣਨੀ ਸ਼ੁਰੂ ਹੋ ਗਈ ਸੀ। ਜਿਹੜੀ ਅਮਰੀਕਨ ਕੰਪਨੀਜ਼ ਆ ਅਸੀਂ ਦੇਖੀਏ ਤਾਂ ਉਹਨਾਂ ਦਾ ਜਿਹੜਾ ਪਲਾਇਨ ਆ ਜਾਂ ਸੈਕੰਡ ਸੋਰਸਿੰਗ ਆ ਬਾਕੀ ਦੇਸ਼ਾਂ ਦੇ ਵਿੱਚ ਪਹਿਲਾਂ ਹੀ ਹੋਣੀ ਸ਼ੁਰੂ ਹੋ ਗਈ ਸੀ 2014-15 ਦੇ ਵਿੱਚ ਹੀ, ਹਨਾ। ਟਰੰਪ ਹੋਣੀ 16 ਚਾਹੁੰਦੇ ਆ। ਸੋ ਇਹ ਜਿਹੜੀ ਆ ਹੁਣ ਉਹਦੇ ਵਿੱਚ ਫਿਰ ਡੈਫੀਨੇਟਲੀ ਜਿਹੜੀ ਕੰਪਨੀ ਦੀ ਮੈਂ ਤਾਂ ਇੱਕ ਹੋਰ ਇਹਦੇ ਵਿੱਚ ਐਗਜ਼ਾਮਪਲ ਲੈ ਲੈਣਾ ਤੋਂ ਵੀ ਸ਼ਾਇਦ ਗੱਲ ਹੋਰ ਸਮਝ ਆ ਜਾਊਗੀ। ਤੀਸਰੀ ਤੇ ਅਖੀਰਲੀ ਐਗਜ਼ਾਮਪਲ ਵੀ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ। ਸੋਸ਼ਲ ਮੀਡੀਆ ਦੇ ਵਿੱਚ ਵੀ ਦੇਖਿਆ ਕਿ ਚਾਈਨਾ ਦੇ ਵਿੱਚ ਤੁਸੀਂ ਗੂਗਲ ਜਾਂ ਫੇਸਬੁੱਕ ਇੱਦਾਂ ਦੀ ਜਿਹੜੀ ਸੋਸ਼ਲ ਮੀਡੀਆ ਕੰਪਨੀਜ਼ ਆ, ਇੰਸਟਾਗ੍ਰਾਮ ਹੋ ਗਿਆ, ਉਹਨਾਂ ਨੂੰ ਤੁਸੀਂ ਨਹੀਂ ਦੇਖ ਸਕਦੇ। ਸੋ ਇੱਕ ਇਨਫੋਰਮੇਸ਼ਨ ਵਾਰਫੇਅਰ ਵੀ ਤਾਂ ਹੁੰਦਾ ਨਾ। ਇਨਫੋਰਮੇਸ਼ਨ ਵਾਰਫੇਅਰ ਦੇ ਨਾਲ ਡੇਟਾ ਕਲੈਕਸ਼ਨ, ਕਿਉਂਕਿ ਅਸੀਂ ਜੋ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਉਹਦੇ ਉੱਤੇ ਅਸੀਂ ਕੀ ਸਰਚ ਕਰਦੇ ਆਪਣੇ ਫੋਨ ਦੇ ਉੱਤੇ, ਉਹ ਸੋਸ਼ਲ ਮੀਡੀਆ ਕੰਪਨੀਜ਼ ਉਹਨੂੰ ਯੂਜ਼ ਕਰਕੇ ਲੋਕਾਂ ਦਾ ਜਿਹੜਾ ਬਾਇੰਗ ਪੈਟਰਨ ਆ ਉਹਨੂੰ ਜਾਂ ਹੋਰ ਡੇਟਾ ਉਹਨੂੰ ਇਕੱਠਾ ਕਰਦੇ ਆ। ਉਹਦੇ ਅਕੋਰਡਿੰਗਲੀ ਉਹਨਾਂ ਨੂੰ ਤੁਸੀਂ ਸੈਲ ਕਰਦੇ ਹੋ ਕੋਈ ਚੀਜ਼। ਸੋ ਇਹ ਸਾਰੀਆਂ ਚੀਜ਼ਾਂ ਚਾਈਨਾ ਨੇ ਨਹੀਂ ਚੱਲਣ ਦਿੱਤੀਆਂ ਤੇ ਅਮਰੀਕਾ ਦੇ ਵਿੱਚ ਵੀ ਟਿਕਟੌਕ ਦਾ ਸਿਮਿਲਰ ਰੀਜ਼ਨ ਦੇ ਉੱਪਰ ਹੀ ਰੌਲਾ ਪੈਂਦਾ, ਭਾਵੇਂ ਕਿ ਉੱਤੋਂ ਕਹਿਣ ਨੂੰ ਜਿਹੜੇ ਜਸਟੀਫਿਕੇਸ਼ਨ ਉਹ ਡਿਫਰੈਂਟ ਹੁੰਦੀ ਆ, ਹਨਾ। ਪੋਲੀਟਿਕਸ ਦੀ ਇੱਕ ਚੀਜ਼ ਬਹੁਤ ਪਾਪੂਲਰ ਆ ਕਿ ਜੋ ਸਤਹ ਦੇ ਉੱਤੇ ਦਿਖ ਰਿਹਾ ਹੁੰਦਾ ਉਹ ਅਸਲ ਗੱਲ ਨਹੀਂ ਹੁੰਦਾ ਨਹੀਂ, ਹਨਾ। ਸੋ ਇਹ ਜਿਹੜੀਆਂ ਸਭ ਕੁਛ ਇਹ ਗੱਲਾਂ ਚੱਲ ਰਹੀਆਂ ਹੁੰਦੀਆਂ ਵਾ ਤੇ ਉਹਦੇ ਬੈਕ ਐਂਡ ਦੇ ਉੱਤੇ ਹੋਰ ਜੀਓਪੋਲਿਟਿਕਸ ਜਿਹੜੇ ਫੈਕਟਰ ਹੁੰਦੇ ਆ ਤੇ ਸਰਮਾਇਆ ਉਹਨਾਂ ਚੋਂ ਬਿਲਕੁਲ ਇੱਕ ਪ੍ਰਮੁੱਖ ਆ। ਸੋ ਟੈਕਨੋਲੋਜੀ ਦੀ ਵਾਰ ਦੀ ਤੁਸੀਂ ਗੱਲ ਕੀਤੀ, ਅਮਰੀਕਨ ਚਾਈਨੀਜ਼ ਦੇ ਵਿੱਚ ਜੋ ਟੈਕਨੋਲੋਜੀ ਦੀ ਜੋ ਵਾਰ ਚੱਲ ਰਹੀ ਆ ਉਹਦੇ ਵਿੱਚ ਇਸ ਟਾਈਮ ਦੇ ਉੱਤੇ ਦੇਖਿਆ ਤੇ ਇਹਦਾ ਜਿਹੜਾ ਮਾਹੌਲ ਆ ਬਹੁਤ ਜ਼ਿਆਦਾ ਗਰਮ ਆ। ਚਾਈਨੀਜ਼ ਕੰਪਨੀਜ਼ ਅਮਰੀਕਾ ਦੇ ਵਿੱਚ ਜਾਂ ਹੋਰ ਯੂਰਪੀਅਨ ਜਾਂ ਵੈਸਟਰਨ ਮੁਲਕਾਂ ਦੇ ਵਿੱਚ ਆਪਣੀ ਧੌਂਸ ਨਾ ਜਮਾ ਸਕਣ। ਆਪਾਂ ਵਾਵੀ ਉਸ ਦਾ ਉਦਾਹਰਣ ਦੇਖਿਆ। ਇਸ ਤਰੀਕੇ ਦੇ ਨਾਲ ਉਸਦੇ ਮਾਲਕ ਦੀ ਕੁੜੀ ਨੂੰ ਕੈਨੇਡਾ ਵਾਲਿਆਂ ਨੇ ਫੜਿਆ, ਇਸ਼ਾਰਾ ਚਾਹੇ ਅਮਰੀਕਾ ਦਾ ਹੋਵੇ, ਫਿਰ ਇਵੈਂਚੁਅਲੀ ਉਹਨੂੰ ਛੱਡ ਤਾਂ ਦਿੱਤਾ। ਪਰ ਉਹਨਾਂ ਦੀ ਜਿਹੜੀ 5G ਟੈਕਨੋਲੋਜੀ ਵਾਲੀ ਜਿਹੜੀ ਟੈਲੀਕਮਿਊਨੀਕੇਸ਼ਨ ਸੀ ਜਾਂ ਰਾਊਟਰ ਸੀਗੇ ਜਾਂ ਉਹ ਸੀਗੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਪੈਰ ਨਹੀਂ ਜਿਹੜੇ ਉਹ ਲੱਗਣ ਦਿੱਤੇ ਗਏ। ਸੋ ਇਹ ਜਿਹੜੀ ਰਾਈਵਲਰੀ ਦੇ ਵਿੱਚ ਹਰਵਿੰਦਰ ਨਾਲ ਦੇ ਨਾਲ ਸਪਾਈਗੇਟ ਜਾਂ ਜਸੂਸੀ, ਇਹ ਸਾਰੀਆਂ ਚੀਜ਼ਾਂ ਵੀ ਨਾਲ ਹੀ ਜੁੜੀਆਂ ਰਹਿੰਦੀਆਂ। ਬਿਲਕੁਲ ਨਾਲ ਜੁੜੇ ਰਹਿੰਦੇ ਆ, ਕਿਉਂਕਿ ਜਿਹੜੇ ਤਾਂ ਆਪਣੇ ਪੁਰਾਣੇ ਬੰਦੇ ਆ, ਜਿਹੜੀ ਤੇ ਨਵੀਂ ਜਨਰੇਸ਼ਨ ਨਵੇਂ ਇਨਫਰਾਸਟ੍ਰਕਚਰ ਨਵੇਂ ਸਿਸਟਮ ਵਿੱਚ ਪੜ੍ਹੇ ਆ, ਉਹਨਾਂ ਨੂੰ ਤੇ ਇਸ ਚੀਜ਼ ਦਾ ਪਤਾ ਹੋਊਗਾ। ਪਰ ਇੱਕ ਚੀਜ਼ ਦੇਖੋ, ਜਿਹੜੀ ਇਲੈਕਟ੍ਰਿਸਿਟੀ ਦਾ ਗ੍ਰਿਡ ਆ, ਹਨਾ, ਉਹਦਾ ਅਸੀਂ ਹੁਣ ਤੱਕ ਮੰਨਦੇ ਆ ਕਿ ਉਹ ਬੈਕਬੋਨ ਆ। ਅੱਜ ਤੋਂ ਕੁਛ ਤੱਕ ਪਹਿਲਾਂ ਮੰਨਦੇ ਸੀ। ਜੇ ਪਿੱਛੇ ਅਸੀਂ ਦੇਖਿਆ ਨਾ 90s ਵਿੱਚ ਕਈ ਇਦਾਂ ਦੇ ਇਨਸੀਡੈਂਟ ਵੀ ਹੋਏ ਸੀ ਜਿਹਦੇ ਚ ਬਲੈਕ ਆਊਟ ਹੋ ਜਾਂਦਾ ਤੇ ਨਾ ਲੋਕਾਂ ਦੀ ਕ੍ਰੈਡਿਟ ਕਾਰਡ ਮਸ਼ੀਨਾਂ ਚੱਲਣ, ਨਾ ਗੈਸ ਪੰਪ ਕਰਨ ਵਾਲੇ ਕੁਛ ਵੀ ਨਹੀਂ ਚੱਲਦਾ ਨਾ। ਇਲੈਕਟ੍ਰਿਸਿਟੀ ਇੱਕ ਬੈਕਬੋਨ ਹੁੰਦੀ ਆ। ਉਸ ਤੋਂ ਬਾਅਦ .com ਐਰਾ ਦੇ ਵਿੱਚ ਜੋ ਇੰਟਰਨੈਟ ਨੇ ਸਭ ਕੁਛ ਚੜਾਈ ਕੀਤੀ ਹੈ ਤੇ ਅੱਜ ਇੰਟਰਨੈਟ ਵੀ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਬੈਕਬੋਨ ਹੀ ਆ। ਠੀਕ ਆ, ਤੇ ਇਹ ਦਿਨੋਂ ਦਿਨ ਵਧ ਹੀ ਰਹੀ ਆ। ਹੁਣ ਜਿੰਨੇ ਤੁਹਾਡੇ ਗ੍ਰਿਡ ਵੀ ਹੈਗੇ, ਇਲੈਕਟ੍ਰੀਕਲ ਗ੍ਰਿਡ ਹੋ ਗਏ, ਤੁਹਾਡੇ ਇਨਫਰਾਸਟ੍ਰਕਚਰ ਹੋ ਗਏ, ਤੁਹਾਡੇ ਬੈਂਕ ਹੋ ਗਏ, ਤੁਹਾਡੇ ਏਅਰਲਾਈਨਸ ਹੋ ਗਈਆਂ, ਜਾਂ ਹੋਰ ਜਿੰਨੇ ਵੀ ਕ੍ਰਿਟੀਕਲ ਕਮਿਊਨੀਕੇਸ਼ਨ ਦੇ ਚੈਨਲ ਹੈਗੇ ਆ, ਹਨਾ। ਖਾਸ ਤੌਰ ਤੇ AI ਦੇ ਆਉਣ ਦੇ ਨਾਲ ਮਾਫੀ ਚਾਹੁੰਦਾ, AI ਦੇ ਆਉਣ ਦੇ ਨਾਲ ਇਹਦੀ ਵਰਤੋਂ ਜਿਹੜੀ ਹੋਰ ਵੀ ਵਧਣੀ ਆ। ਠੀਕ ਆ। ਸੋ ਉਹ ਸਾਰੀ ਚੀਜ਼ਾਂ ਜਿਹੜੀਆਂ ਇੰਟਰਨੈਟ ਆ ਉਹ ਕਿੱਦਾਂ ਕੰਟਰੋਲ ਹੋਣ। ਤੁਸੀਂ ਵਾਵੇ ਦੀ ਗੱਲ ਕੀਤੀ, ਸੋ ਮੈਂ ਥੋੜੀ ਭੂਮਿਕਾ ਬਣਦਾ ਪਿਆ। ਤੇ ਵਾਵੇ ਨੂੰ ਅਮਰੀਕਾ ਨੇ ਕਿਉਂ ਨਹੀਂ ਆਉਣ ਦਿੱਤਾ? ਕਿਉਂਕਿ ਵਾਵੇ ਦਾ ਜਿਹੜਾ ਇਨਫਰਾਸਟ੍ਰਕਚਰ ਸੀ ਉਹ ਜਿਹੜੀ ਅਮਰੀਕਨ ਕੰਪਨੀਜ਼ ਹੋ ਗਈਆਂ ਜਿੱਦਾਂ ਸਿਸਕੋ ਵਗੈਰਾ, ਇਹਨਾਂ ਕੋਲ ਵੀ ਸਿਮਿਲਰ ਇਨਫਰਾਸਟ੍ਰਕਚਰ ਆ, ਪਰ ਜਿਹੜਾ ਉਸ ਇਨਫਰਾਸਟ੍ਰਕਚਰ ਹਾਰਡਵੇਅਰ ਨੂੰ ਕੰਟਰੋਲ ਕਰਦਾ, ਹੈਨਾ, ਕਿਉਂਕਿ ਸਭ ਕੁਝ ਹਾਰਡਵੇਅਰ ਤਾਂ ਹੈ ਨਹੀਂ ਆ, ਉਹਦੇ ਵਿੱਚ ਫਰਮਵੇਅਰ ਵੀ ਹੁੰਦੇ ਆ ਜਿਹੜਾ ਕਿਹੜੀ ਚੀਜ਼ ਨੂੰ ਕਿੱਦਾਂ ਰਾਊਟ ਕਰਨਾ ਜਾਂ ਕਿੱਦਾਂ ਨਹੀਂ ਰਾਊਟ ਕਰਨਾ, ਕਿਹੜੀ ਇਨਫੋਰਮੇਸ਼ਨ ਬਲੌਕ ਕਰਨੀ, ਕਿਹੜੀ ਉਹਦੇ ਇਸ਼ਾਰੇ ਤੇ ਜਿੱਦਾਂ ਹਾਰਡਵੇਅਰ ਨੇ ਚੱਲਣਾ। ਹਾਂਜੀ ਬਿਲਕੁਲ, ਹੈ ਨਾ, ਫਰਮਵੇਅਰ ਹੁੰਦਾ। ਸੋ ਉਹਦੇ ਵਿੱਚ ਤਾਂ ਕਰਕੇ ਅਮਰੀਕਾ ਨੇ ਜਿਹੜੀ ਚਾਈਨੀਜ਼ ਕੰਪਨੀ ਵਾਵੇ ਉਹਦਾ ਅਮਰੀਕਾ ਦੇ ਵਿੱਚ ਜਾਂ ਈਵਨ ਕੈਨੇਡਾ ਵਿੱਚ ਵੀ ਪੈਰ ਨਹੀਂ ਲੱਗਣ ਦਿੱਤੇ। ਯੂਰਪ ਦੇ ਵਿੱਚ ਵੀ ਕਈ ਹੈਗੇ ਹੱਕ ਵਿੱਚ, ਕਈ ਕੰਟਰੀਜ਼ ਨੇ ਉਹਨੂੰ ਨਹੀਂ, ਹੈ ਨਾ, ਕੀਤਾ। ਪਰ ਉਹਦਾ ਬੈਨੀਫਿਟ ਉਹ ਇਹ ਲੈ ਰਹੇ ਆ, ਭਾਵੇਂ ਕਿ ਉਹ ਜਿਹੜਾ ਹਾਰਡਵੇਅਰ ਵਾਵੇ ਜਿਹੜਾ ਸੀ ਚੀਪ ਸਸਤਾ ਸੀ ਹਾਰਡਵੇਅਰ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ 5G ਨੈਟਵਰਕ ਦੀ ਗੱਲ ਕਰਦੇ ਸੀ, 4G ਤੋਂ ਸ਼ੁਰੂ ਹੋ ਕੇ ਪ੍ਰਾਇਮਰੀਲੀ।
ਤੇ ਉਹਦੇ ਕਰਕੇ ਉਹਨਾਂ ਇਹਦੇ ਪੈਰ ਨਹੀਂ ਲੱਗਣ ਦਿੱਤੇ, ਕਹਿੰਦੇ ਸਾਨੂੰ ਇਹ ਨੈਸ਼ਨਲ ਸਿਕਿਉਰਿਟੀ ਦਾ ਇਹਦੇ ਕਰਕੇ ਖਤਰਾ ਵਾ, ਖਤਰਾ ਹੈ। ਹੈ ਨਾ। ਸੋ ਉਹ ਇਕੱਲੇ ਇੰਟਰਨੈਟ ਟਿਕਟੌਕ ਤੋਂ ਦੇ ਵੀ ਗੱਲ, ਤੁਸੀਂ ਜ਼ਿਕਰ ਕੀਤਾ, ਉਹ ਵੀ ਉਹੀ ਗੱਲ ਆ ਵਿੱਚ ਵੀ। ਹਾਂਜੀ, ਟਿਕਟੌਕ ਹੂੰ ਪ੍ਰਾਇਮਰਲੀ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਉਹ ਡਿਫਰੈਂਟ ਤਰੀਕੇ ਦੇ ਨਾਲ ਸੀ, ਹੈ ਨਾ। ਉਹ ਤਾਂ ਹੈਗਾ ਲੋਕਾਂ ਦੀ ਹੂੰ ਡੇਟਾ ਕਲੈਕਸ਼ਨ, ਹੈ ਨਾ, ਉਹ ਹੂੰ ਤੋਂ ਵੀ ਹੂੰ ਤੁਸੀਂ ਸਪਾਈਂਗ ਕਰ ਸਕਦੇ ਹੋ। ਪਰ ਜਿਹੜਾ ਨੈਟਵਰਕ ਇੰਟਰਨੈਟ ਦਾ ਇਨਫਰਾਸਟ੍ਰਕਚਰ ਆ, ਉਹਦੇ ਵਿੱਚ ਤਾਂ ਫਿਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਜਿੱਦਾਂ ਇਲੈਕਟ੍ਰਿਸਿਟੀ ਦਾ ਗ੍ਰਿਡ ਹੁੰਦਾ, ਉੱਦਾਂ ਹੀ ਇੰਟਰਨੈਟ ਦਾ ਵੀ ਗ੍ਰਿਡ ਆ, ਤੇ ਜੋ ਉਹਦੇ ਵਿੱਚ ਤੁਸੀਂ ਕੁਛ ਵੀ ਕਰ ਸਕਦੇ ਹੋ। ਮੈਂ ਮਿਸਾਲ ਇੱਕ ਹੋਰ ਦਿੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜੀਆਂ ਵੇਮੋ ਹੋ ਗਈ ਜਾਂ ਟੈਸਲਾ ਦੀ ਹੋ ਗਈ, ਜਾਂ ਹੋਰ ਵੀ ਜਿਹੜੀਆਂ ਰੋਬੋ ਟੈਕਸੀਜ਼ ਵਗੈਰਾ, ਜਿਹੜੇ ਕਾਰਾਂ ਦੀ ਆਪਾਂ ਗੱਲ ਕਰਦੇ ਹਾਂ, ਆਟੋ ਟੈਕਸੀਜ਼ ਆ, ਹਾਂਜੀ ਉਹਨਾਂ ਦਾ ਵੀ ਜਿਹੜਾ ਰੀਅਲ ਟਾਈਮ ਡੇਟਾ ਹੁੰਦਾ ਵਾ, ਉਹ ਵੀ ਇੰਟਰਨੈਟ ਦੇ ਰਾਹੀਂ GPS ਸਿਸਟਮ ਦੇ ਵਿੱਚ ਤੁਸੀਂ ਉਹਨੂੰ ਯੂਜ਼ ਕਰਦੇ ਹੋ, ਜਿੰਨਾ ਕੁ ਮੈਂ ਜਾਣਦਾ, ਹੈ ਨਾ। ਸੋ ਤੁਸੀਂ ਉਹਦੇ ਤੋਂ ਇਹ ਹਿਸਾਬ ਲਾਓ ਵੀ ਕਿਸੇ ਤਰੀਕੇ ਦਾ ਜੇ ਅਫਕੋਰਸ ਉਹਦੇ ਗਾਰਡ ਰੇਲਸ ਦਾ ਸਿਸਟਮ ਨੇ ਸੈੱਟ ਕੀਤੇ ਹੀ ਹੋਣਗੇ, ਪਰ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਹਾਡੇ ਕੋਲ ਐਕਸੈਸ ਹੋਏ ਤਾਂ ਉਹ ਕਿੱਡਾ ਵੱਡਾ ਜਿਹੜਾ ਬੰਦੇ ਦਾ ਨੁਕਸਾਨ ਕਰ ਸਕਦੇ ਆ, ਜਾਂ ਪੂਰੇ ਸਿਸਟਮ ਦਾ, ਹੈ ਨਾ, ਮੈਸ ਲੈਵਲ ਦੇ ਉੱਤੇ। ਸੋ ਇਹ ਸਾਰੀ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ, ਖਾਸ ਤੌਰ ਤੇ ਜਿਹੜੇ ਦੋ ਦੁਸ਼ਮਣ ਹੋਣ, ਉਹ ਆਪਣਾ ਜਿਹੜਾ ਕਹਿ ਲਓ ਵੀ ਗਲੇਮਾ ਦੂਸਰੇ ਨੂੰ ਨਹੀਂ ਫੜਾਉਂਦੇ। ਸੋ ਇਹ ਜੋ ਚੀਜ਼ਾਂ ਆਪਾਂ ਦੇਖ ਰਹੇ ਆ ਟੈਕ ਵਾਰ ਦੇ ਵਿੱਚ, ਇਹ ਕੁਛ ਚੀਜ਼ਾਂ ਆਰਗੈਨਿਕਲੀ ਨੈਚੁਰਲ ਵੀ ਆ ਵੀ ਕੋਈ ਆਪਣੇ ਇਨਫਰਾਸਟ੍ਰਕਚਰ ਦਾ ਕੰਟਰੋਲ ਜਿਹੜੇ ਦੁਸ਼ਮਣ ਦੂਸਰੇ ਨੂੰ ਪਰਸੀਵਡ ਦੁਸ਼ਮਣ ਉਹਨੂੰ ਨਹੀਂ ਦਊਗਾ। ਸੋ ਇਹ ਸਾਰੀ ਚੀਜ਼ਾਂ ਉਹਨਾਂ ਚੋਂ ਬਾਹਰ ਆ ਰਹੀਆਂ। ਹੁਣ ਵਾਵੇ ਦੀ, ਹਾਂਜੀ ਹਾਂਜੀ, ਵਾਵੇ ਦੀ ਮੈਂ ਕਿਹਦੇ ਤੋਂ ਗੱਲ ਕਰਨ ਲੱਗਾ ਕਿ ਆਈਫੋਨ ਦੇ ਨਾਲ ਰਿਲੇਟਡ ਵਾਵੇ ਦਾ ਜਿਹੜਾ ਟ੍ਰਾਈਫੋਲਡ ਫੋਨ ਰਿਲੀਜ਼ ਹੁੰਦਾ ਚਾਈਨਾ ਦੇ ਵਿੱਚ, ਸੁਣਿਆ ਕਿ ਮੱਚ ਬੈਟਰ ਆ। ਮੈਂ ਤਾਂ ਚਲੋ ਦੇਖਿਆ ਨਹੀਂ, ਅਮਰੀਕਾ ਵਿੱਚ ਜਿਹੜਾ ਵਾਵੇ ਦਾ ਫੋਨ ਆ, ਤੁਸੀਂ ਇਕੱਲੇ ਟੈਲੀਕਮਿਊਨੀਕੇਸ਼ਨ ਹੀ, ਵਾਵੇ ਦਾ ਫੋਨ ਵੀ ਨਹੀਂ ਤੁਸੀਂ ਅਮਰੀਕਾ ਵਿੱਚ ਯੂਜ਼ ਕਰ ਸਕਦੇ, ਬੈਨ ਆ ਉਹ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੀ, ਹੈ ਨਾ, ਜਿਹੜੀ ਜੜ ਆ, ਉਹ ਇੱਥੇ ਟੈਕ ਵਾਰ ਦੇ ਵਿੱਚ ਪਈ ਹੋਈ ਆ ਜੀ। ਬਿਲਕੁਲ ਹਰਮਿੰਦਰ, ਆਪਾਂ ਇਸੇ ਦੇ ਵਿੱਚ ਹੀ ਦੇਖੀਏ ਨਾ, ਟੈਕ ਵਾਰ ਦੇ ਵਿੱਚ US ਦੇ ਵਿੱਚ ਜਦ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਪ੍ਰਪੋਜ਼ ਕੀਤਾ ਗਿਆ ਆ ਬੈਨ ਜਿਹੜੀਆਂ ਸਮਾਰਟ ਕਾਰਸ ਆ, ਚਾਈਨੀਜ਼ ਤੇ ਰਸ਼ੀਅਨ ਟੈਕਨੋਲੋਜੀ ਦੇ ਨਾਲ ਲੈਸ, ਉਹਨਾਂ ਨੂੰ US ਦੇ ਵਿੱਚ ਜਿਹੜਾ ਉਹ ਬੰਦ ਕੀਤਾ ਜਾਵੇ। ਫਰਵਰੀ ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਇੱਕ ਸਰਕਾਰ ਦੁਆਰਾ ਕੀਤੀ ਗਈ ਸੀ, ਜਿਹਦੇ ਵਿੱਚ ਕਹਿੰਦੇ ਵੀ ਜਿਹੜੀ ਚਾਈਨਾ ਤੇ ਰਸ਼ੀਆ ਦੀਆਂ ਬਣੀਆਂ ਇਲੈਕਟ੍ਰਿਕ ਵਹੀਕਲਸ ਆ, ਸਮਾਰਟ ਵਹੀਕਲਸ ਆ, ਉਹਨਾਂ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਰਿਸਕ ਐਮਬੈਡਡ ਆ, ਉਹਨਾਂ ਦੇ ਸੌਫਟਵੇਅਰ ਤੇ ਹਾਰਡਵੇਅਰ ਦੇ ਵਿੱਚ ਵੀ। ਸੋ ਕਹਿੰਦੇ ਵੀ US ਜਿਹੜੇ ਕਾਮਰਸ ਡਿਪਾਰਟਮੈਂਟ ਦੇ ਜੀਨੀਅਰ ਰੈਮੋਂਡੋ ਆ, ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਵੀ ਸੇਲ ਤੇ ਇੰਪੋਰਟ ਜਿਹੜੀਆਂ ਸਮਾਰਟ ਵਹੀਕਲਸ ਆ ਰਹੀਆਂ ਆ, ਸਪੈਸੀਫਿਕਲੀ ਚਾਈਨਾ ਜਾਂ ਰਸ਼ੀਆ ਦੀ ਟੈਕਨੋਲੋਜੀ ਦੇ ਨਾਲ ਲੈਸ, ਵੀ ਉਹ ਨੈਸ਼ਨਲ ਸਿਕਿਉਰਿਟੀ ਦੇ ਅੰਡਰ ਉਹਨਾਂ ਨੂੰ ਬੈਨ ਕੀਤਾ ਜਾਵੇ। ਇਹ ਟੂ ਫੋਲਡ ਗੱਲ ਹੋ ਗਈ ਹਰਵਿੰਦਰ। ਇੱਕ ਤਾਂ ਉਹਨਾਂ ਦੀ ਟੈਕਨੋਲੋਜੀ ਦੀ ਜਿਹੜੀ ਗੱਲ ਉਸ ਨੂੰ ਰੋਕਣਾ, ਤੇ ਦੂਜੇ ਪਾਸੇ ਜਿਹੜੀ ਅਮਰੀਕਨ ਇਲੈਕਟ੍ਰਿਕਲ ਲਾਬੀ ਆ ਗੱਡੀਆਂ ਦੀ, ਉਹਨੂੰ ਬਹੁਤ ਭਾਜੜਾਂ ਪੈ ਗਈਆਂ ਸੀ, ਕਿਉਂਕਿ ਚਾਈਨਾ ਦੀ ਗੱਡੀ ਸਸਤੀ ਬਹੁਤ ਆ ਰਹੀ ਸੀ। ਉਹਨਾਂ ਨੂੰ ਲਾਈਕ ਹੋ ਸਕਦਾ ਵੀ ਇਸ ਦੇ ਪਿੱਛੇ ਲੌਬਿੰਗ ਇੱਕ ਇਸ ਐਂਗਲ ਤੋਂ ਵੀ ਨਾਲ ਹੋਵੇ, ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿੱਦਾਂ ਤੁਸੀਂ ਵੀ ਜ਼ਿਕਰ ਕਰਕੇ ਹਟਿਆ ਵੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਤਾਂ ਇਵੈਂਚੁਅਲੀ ਬਣ ਹੀ ਜਾਂਦਾ, ਜਦ ਪਿਛਲੇ ਕਿੰਨੇ ਦਹਾਕਿਆਂ ਤੋਂ ਇੱਕ ਦੂਜੇ ਦੇ ਉੱਤੇ ਬਸ ਕਿਸੇ ਨਾ ਕਿਸੇ ਢੰਗ ਦੇ ਨਾਲ ਤੁਸੀਂ ਨਜ਼ਰ ਬਣਾ ਕੇ ਜਿਹੜੀ ਉਹ ਰੱਖਣੀ ਹੋਵੇ। ਉਦਾਹਰਨ ਟੈਕਨੋਲੋਜੀ ਦਾ ਦੇਖ ਲਈਏ ਹਰਵਿੰਦਰ, ਆਪਾਂ ਮਿਡਲ ਈਸਟ ਹੁਣੇ ਦੇਖਿਆ ਪੇਜਰ ਕਿੱਦਾਂ ਉਡਾ ਦਿੱਤੇ ਗਏ ਇਜ਼ਰਾਈਲ ਦੇ ਦੁਆਰਾ, ਰਿਮੋਟ ਡੈਟੋਨੇਸ਼ਨ ਜਿਹੜੀ ਉਹ ਕੀਤੀ ਗਈ। ਕੱਲ ਨੂੰ ਉਹ ਟੈਕਨੋਲੋਜੀ ਦੀਆਂ ਬਣੀਆਂ ਹੋਈਆਂ ਕੰਪਨੀਆਂ ਕੀ ਉਹ ਮੁਲਕ ਇੱਥੇ ਏਦਾਂ ਕਰ ਦੇਣਗੇ, ਏਦਾਂ ਨਾ ਹੋ ਜਾਵੇ। ਸੋ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਦੇਖਣੀਆਂ ਪੈਣਗੀਆਂ। ਸੋ ਰਾਈਵਲਰੀਜ਼ ਇਸ ਹਿਸਾਬ ਦੇ ਨਾਲ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਜੀ। ਬਾਕੀ ਮੈਂ ਕੀ ਇਹਦੇ 'ਚ ਗੱਲ ਇਹ ਦੱਸਾਂ ਨਾ ਕਿ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜੀ ਚੀਜ਼ ਨੂੰ ਤੁਸੀਂ ਮੈਨੂਫੈਕਚਰ ਕਰਦੇ ਹੋ, ਹੈ ਨਾ, ਸੋ ਜਿੱਦਾਂ ਮੈਨੂਫੈਕਚਰ ਹੋ ਗਈ ਉਹ ਹੋ ਗਈ, ਹੈ ਨਾ, ਬਾਏ ਨੇਚਰ ਆਫ ਇਟ। ਪਰ ਜੋ ਐਮਬੈਡਡ ਬੇਸਡ ਤੁਸੀਂ ਗੱਲ ਕੀਤੀ, ਜੇ ਐਮਬੈਡਡ ਬੇਸਡ, ਐਮਬੈਡਡ ਦਾ ਮਤਲਬ ਹੁੰਦਾ ਜਿਹੜੇ ਵਿੱਚ ਤੁਸੀਂ ਸੌਫਟਵੇਅਰ ਨੂੰ ਅਪਗ੍ਰੇਡ ਕਰ ਸਕਦੇ ਹੋ, ਡਾਇਨਾਮਿਕ ਉਹਦੇ ਫੀਚਰ ਤੁਸੀਂ ਚੇਂਜ ਕਰ ਸਕਦੇ ਹੋ ਵਿਦਆਊਟ ਟੱਚਿੰਗ ਇਟ, ਹੈ ਨਾ। ਪਹਿਲਾਂ ਤਾਂ ਇਹ ਹੁੰਦਾ ਵੀ ਕਿਸੇ ਨੇ ਕੋਈ ਚੀਜ਼ ਲਈ ਚੱਕੀ, ਜਿੱਦਾਂ ਦੀ ਉਹਨਾਂ ਬਾਏ ਕੀਤੀ ਉੱਦਾਂ ਦੀ ਉਹ ਚੀਜ਼ ਹੈਗੀ ਆ, ਹੈ ਨਾ, ਜੋ ਉਹਦੇ 'ਚ ਫਿੱਟ ਆ, ਆਲਰੇਡੀ ਫਿੱਟ ਆ। ਪਰ ਹੁਣ ਇਹ ਆ ਕਿ ਬਿਨਾਂ ਉਹ ਤੇ ਵਿਦ ਦਾ ਹੈਲਪ ਆਫ ਨੈਟਵਰਕ ਤੁਸੀਂ ਰਿਮੋਟਲੀ ਜੋ ਡਿਵਾਈਸ ਜਿੱਦਾਂ ਕੰਮ ਕਰ ਰਹੀ ਆ, ਉਹਦਾ ਤੁਸੀਂ ਬਿਲਕੁਲ ਉਹਦਾ ਢਾਂਚਾ ਹੀ ਬਦਲ ਸਕਦੇ ਹੋ ਬਿਨਾਂ ਉਹਨੂੰ ਹੱਥ ਲਾਏ, ਦੂਰੋਂ ਬੈਠੇ ਰਿਮੋਟਲੀ, ਹੈ ਨਾ, ਵਿਦ ਦਾ ਹੈਲਪ ਆਫ ਫਰਮਵੇਅਰ। ਅੱਜ ਉਹ ਡਿਵਾਈਸ ਕੋਈ ਕੰਮ ਕਰ ਰਹੀ ਹੈ, ਕੱਲ੍ਹ ਨੂੰ ਉਹ ਡਿਵਾਈਸ ਡਿਫਰੈਂਟ ਤਰੀਕੇ ਦਾ ਵੀ ਕੋਈ ਕੰਮ ਕਰ ਸਕਦੀ ਆ।
ਸੋ ਉਹਦੇ ਵਿੱਚ ਜਿਹਨੂੰ ਅਕਸਰ ਜੀ ਬੈਕਡੋਰਸ ਆਖਿਆ ਜਾਂਦਾ ਵੀ ਉਹ ਛੱਡੇ ਹਾਂਜੀ ਗਏ ਹੁੰਦੇ ਆ। ਨਹੀਂ ਬੈਕਡੋਰਸ ਵੀ ਨਹੀਂ, ਫਰੰਟ ਡੋਰ ਦੇ ਉੱਤੇ ਵੀ ਤੁਸੀਂ ਇਹ ਦੇਖੋ ਵੀ ਜੇ ਅੱਜ ਫਰਮਵੇਅਰ ਕੋਈ ਕੰਮ ਕਰ ਰਿਹਾ ਤੇ ਉਹਦੇ ਤੁਸੀਂ ਫਰਮਵੇਅਰ ਹੀ ਬਦਲ ਦਿਓ, ਹੈ ਨਾ ਸਿਸਟਮ ਦਾ। ਹੂੰ, ਤੇ ਉਹ ਜੇ ਫਰਮਵੇਅਰ ਜੇ ਤੁਸੀਂ ਬਦਲ ਦੋਗੇ ਤੇ ਉਹ ਡਿਵਾਈਸ ਨੇ ਡਿਫਰੈਂਟ ਐਕਟ ਕਰਨਾ ਸ਼ੁਰੂ ਕਰ ਦੇਣਾ। ਸੋ ਆਉਣ ਵਾਲੇ ਟਾਈਮ ਦੇ ਹੂੰ, ਵਿੱਚ ਤੁਸੀਂ ਬਹੁਤ ਕੁਛ ਵੇਖੋਗੇ। ਇਹ ਤਾਂ ਅਜੇ ਸ਼ੁਰੂਆਤ ਆ ਕਾਰਾਂ ਨੂੰ ਲੈ ਕੇ। ਸੋ ਜੋ ਕਾਰਾਂ ਦੇ ਵਿੱਚ ਉਹ ਚੀਜ਼ਾਂ ਰਿਸਕ ਵਾਲੀਆਂ ਕਹੀਆਂ ਹੋਈਆਂ ਉਹ ਬਿਲਕੁਲ ਠੀਕ ਆ, ਉਹ ਮੰਨਣਯੋਗ ਆ, ਬਿਲਕੁਲ ਸਹੀ ਹੈ ਗੱਲ। ਨਾ। ਸੋ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇਹ ਮੈਂ ਕਹਿ ਰਿਹਾ ਵੀ ਜਿਹੜੀ ਇਹ ਗੱਲਬਾਤ ਦੀ ਸ਼ੁਰੂਆਤ ਆ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ AI ਬੇਸਡ ਰੋਬੋਟਿਕਸ ਦੀ ਗੱਲ ਕਰਦੇ ਹਾਂ, ਹੈ ਨਾ। ਹੂੰ, ਅਜੇ ਚਾਈਨੀਜ਼ ਰੋਬੋਟ ਵੀ ਬੈਨ ਹੋਣਗੇ। ਆਪਾਂ ਇਸੇ ਰੇਡੀਓ ਹੋਣੇ ਦੀ ਆ, ਟਾਕ ਸਹੀ ਸ਼ੋਅ ਦੇ ਗੱਲ। ਉੱਤੇ ਆਪਾਂ ਦੱਸਾਂਗੇ ਵੀ ਅੱਜ ਬੈਨ ਹੋ ਗਏ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਦਿਖ ਰਹੀਆਂ, ਹੈ ਨਾ। ਵੀ AI ਹੂੰ, ਪਹਿਲਾਂ ਅਮਰੀਕਾ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਜਿਹੜੀਆਂ AI ਦੀਆਂ ਚਿਪਸ ਹੈਗੀਆਂ ਹੈ ਨਾ, ਉਹ ਚਾਈਨਾ ਨਾ ਉਹਨੂੰ ਪ੍ਰੋਡਿਊਸ ਕਰ ਸਕੇ। ਐਨਵੀਡੀਆ ਦੇ ਉੱਪਰ ਬੈਨ ਲਾਇਆ ਵੀ ਤੁਸੀਂ ਉਹਨੂੰ ਐਕਸਪੋਰਟ ਨਹੀਂ ਕਰ ਸਕਦੇ। ਤਾਂ ਕਰਕੇ ਆਫ ਕੋਰਸ ਜਿਹੜੀ AI ਦੇ ਨਾਲ ਰਿਲੇਟਡ ਜਿਹੜੀ ਚਾਈਨੀਜ਼ ਡਿਵੈਲਪਮੈਂਟ ਆ, ਉਹ ਅਮਰੀਕਾ ਦੇ ਨਾਲੋਂ ਬਹੁਤ ਪਿੱਛੇ ਆ, ਹੈ ਨਾ। ਉਹਦਾ ਵੀ ਹੂੰ, ਬਹਾਨਾ ਇਹ ਲਾਇਆ ਸੀ ਕਿ ਜਿਹੜੀ ਚਾਈਨੀਜ਼ ਮਿਲਟਰੀ ਆ ਜਾਂ ਰਸ਼ੀਅਨ ਮਿਲਟਰੀ ਆ, ਉਹ ਇਹਨੂੰ ਵਰਤੋਂ ਨਾ ਕਰ ਸਕੇ। ਉਹ ਵੀ ਖਤਰਾ ਤਾਂ ਉਸ ਚੀਜ਼ ਦਾ ਹੈਗਾ ਹੀ ਹੈ, ਪਰ ਨਾਲ ਦੀ ਨਾਲ ਐਜ ਬਣਾਉਣ ਦੇ ਲਈ ਆਪਣੀ ਕੰਪੀਟੀਸ਼ਨ ਦੇ ਵਿੱਚ, ਕਿਉਂਕਿ ਜੋ ਵੀ ਤੁਸੀਂ AI ਦੇ ਬੇਸ ਫੀਚਰ ਡਿਵੈਲਪ ਕਰਨੇ, ਉਹਨੂੰ ਕੰਪਿਊਟ ਕਰਨ ਦੇ ਲਈ, ਉਹਨੂੰ ਚਲਾਉਣ ਦੇ ਲਈ ਤੁਹਾਨੂੰ ਕੋਈ ਪ੍ਰੋਸੈਸਰ ਤਾਂ ਹਾਰਡਵੇਅਰ ਤਾਂ ਚਾਹੀਦਾ ਹੀ ਹੈ ਨਾ। ਸੋ ਜਿੰਨਾ ਤੁਹਾਡਾ ਸਟਰੋਂਗ ਹਾਰਡਵੇਅਰ ਹੋਊਗਾ, ਉਨੀ ਤੁਹਾਡੀ ਡਿਵੈਲਪਮੈਂਟ ਜ਼ਿਆਦਾ ਹੋਊਗੀ। ਚਾਈਨੀਜ਼ ਜਿਹੜੀ AI ਫੀਚਰ ਡਿਵੈਲਪਮੈਂਟ ਆ, ਉਹ ਕਾਫੀ ਸਲੋ ਆ ਅਮਰੀਕਾ ਦੇ ਨਾਲੋਂ। ਬਿਲਕੁਲ। ਕਿਉਂ ਸੈਮੀਕੰਡਕਟਰ ਦੇਖੋ, ਜਿਹੜੀਆਂ ਚਿਪਸ ਨੂੰ ਜਦੋਂ ਆਪਾਂ ਟ੍ਰੇਡ ਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਟਰੰਪ ਹੋਣਾ ਦੇ ਆਉਣ ਦੇ ਉੱਤੇ, ਜੀ। ਹਾਈ ਐਂਡ ਜਿਹੜੀਆਂ ਚਿਪਸ ਆ ਵਾਵੇ ਨੂੰ ਉਹਨਾਂ ਨੇ ਬੈਨ ਕੀਤੀਆਂ ਸੀਗੀਆਂ। ਹੂੰ। ਜੋ ਬਾਈਡਨ ਉਹਨਾਂ ਨੇ ਵੀ ਇਸ ਦੇ ਉੱਤੇ ਬਿਲਡ ਅਪ ਕੀਤਾ ਇਸ ਫਰੇਮਵਰਕ ਦੇ ਉੱਤੇ, ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ। ਹਾਂਜੀ। ਇੱਥੋਂ ਤੱਕ ਕਿ ਓਵਰਆਲ ਜਿਹੜਾ ਇੱਕ ਬਲੈਂਕਟ ਬੈਨ ਵੀ ਲਾਇਆ ਗਿਆ ਐਡਵਾਂਸ ਸੈਮੀਕੰਡਕਟਰ ਦਾ ਕਿਸੇ ਵੀ ਚਾਈਨੀਜ਼ ਕੰਪਨੀ ਨੂੰ। ਹੁਣ ਪਰ ਕਿਉਂਕਿ ਕੰਪਨੀ ਉਹਨਾਂ ਦੀਆਂ ਚਾਈਨਾ ਦੀਆਂ ਗੱਡੀਆਂ ਸਸਤੀਆਂ ਇਸ ਲਈ ਆ ਕਿਉਂਕਿ ਉਹਨਾਂ ਕੋਲ ਬੈਟਰੀ ਸਸਤੀ ਆ, ਉਹਨਾਂ ਕੋਲ ਹਾਂਜੀ। ਲੀਥੀਅਮ ਦੇ ਭੰਡਾਰ ਆ, ਉਹ ਸਸਤੇ ਆ। ਉਹੀ ਸਭ ਤੋਂ ਐਕਸਪੈਂਸਿਵ ਚੀਜ਼ ਹੈ ਇਸ ਟਾਈਮ ਉਹਦਾ ਇੱਥੇ ਲੇਬਰ ਵੀ ਦੇਖੀ ਜਾ ਸਸਤੀ ਰਹੀ। ਆ ਉੱਥੇ ਕੰਪੈਰੀਟਿਵਲੀ। ਲੇਬਰ ਵੀ ਸਸਤੀ ਆ, ਹਾਂਜੀ। ਵੈਰੀ ਵੈਰੀ ਸਸਤੀ ਇੱਥੇ ਦੇ ਹਿਸਾਬ ਹਾਂਜੀ, ਦੇ ਨਾਲ ਹਾਂਜੀ। ਤਾਂ ਹਾਂਜੀ, ਬਹੁਤ ਹਾਂਜੀ। ਜ਼ਿਆਦਾ ਜਿਹੜਾ ਉਹ ਅਸਰ ਆ। ਸੋ ਹੁਣ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਜਿਹੜਾ ਆਪਣੇ ਸਾਹਮਣੇ ਪੈਰਲਲ ਹੀ ਚੱਲ ਰਿਹਾ, ਤੇ AI ਦੇ ਆਉਣ ਦੇ ਨਾਲ ਇਹਦੀ ਚੀਜ਼ ਦੇ ਵਿੱਚ ਐਡਵਾਂਸਮੈਂਟ ਜਿਹੜੀਆਂ ਉਹ ਹੋਰ ਹੋਣਗੀਆਂ। ਇਹਨਾਂ ਸੈਂਕਸ਼ਨਸ ਨੂੰ ਇਹ ਫਿਰ ਵੀ ਖੱਬੇ ਸੱਜੇ ਉੱਤੋਂ ਥੱਲੇ ਕਰਦੇ ਤਾਂ ਰਹਿੰਦੇ ਆ ਵੀ ਕੋਸ਼ਿਸ਼ ਸਾਨੂੰ ਕੁਛ ਨਾ ਕੁਛ ਮਿਲਦਾ ਰਵੇ। ਕਿੱਦਾਂ ਇੰਟੈਲੈਕਚੁਅਲ ਪ੍ਰਾਪਰਟੀ ਚੋਰੀ ਦੇ ਮਾਮਲੇ, ਜਿਹੜੇ ਬਿਜ਼ਨਸ ਐਸਪੀਓਨਾਜ ਦੇ ਜਿਹੜੇ ਕੇਸ ਆ, ਬੰਦੇ ਫੜ ਹੋਣੇ, ਸਪੈਸ਼ਲ ਜਿਹੜੀ ਟੈਕਨੋਲੋਜੀ ਉੱਥੇ ਚੋਰੀ ਕਰਕੇ ਖਲਾਈ ਜਾਣੀ, ਉਹ ਅਕਸਰ ਹੀ ਆਪਣੇ ਸਾਹਮਣੇ ਜਿਹੜੀਆਂ ਚੀਜ਼ਾਂ ਆ ਉਹ ਆਉਂਦੀਆਂ, ਜਿਹੜੀਆਂ ਉਹ ਰਹਿੰਦੀਆਂ ਆ। ਸੋ ਇਹ ਟੈਕ ਰਾਈਵਲਰੀ ਇਸ ਟਾਈਮ ਕੰਪਨੀਆਂ ਦੀ ਨਹੀਂ, ਇਨਫੈਕਟ ਮੁਲਕਾਂ ਦੀ ਜਿਹੜੀ ਉਹ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਰਹੀ ਹੈਗੀ ਆ ਨਾਲ ਹਾਂਜੀ, ਦੀ ਨਾਲ। ਹਾਂਜੀ। ਕਿ ਬਿਜ਼ਨਸ ਸਮਝਣਾ ਹੋਵੇ ਤਾਂ ਜੇ ਤੁਹਾਨੂੰ ਜੀਓਪੋਲਿਟਿਕਸ ਦੀ ਸਮਝ ਆ, ਤੇ ਸਾਰੀ ਜਿਹੜੀ ਗੱਲਾਂ ਆਪਾਂ ਇੱਥੇ ਕਰ ਰਹੇ ਹਾਂ, ਉਹ ਸਹਿਜ ਹੀ ਸਮਝ ਆ ਜਾਂਦੀਆਂ। ਚੱਲ ਤੇ ਹਰਵਿੰਦਰ, ਅੱਗੇ ਵਧਦੇ ਆ। ਅਮਰੀਕਾ ਦੇ ਵਿੱਚ ਵਨ ਆਫ ਦਾ ਬਿਗ ਇਵੈਂਟਸ ਦੇ ਤੌਰ ਦੇ ਉੱਤੇ ਪਹਿਲਾਂ ਜਾਣਿਆ ਜਾਂਦਾ ਹੁੰਦਾ ਸੀ ਐਪਲ ਹਾਂਜੀ। ਦਾ। ਜਦੋਂ ਕੁਛ ਵੀ ਹੋਣਾ ਆ, ਹੁਣ ਆਈ ਚਲਾਈ ਗੱਲ ਹੋ ਗਈ। ਹੂੰ, ਐਪਲ ਹੂੰ। ਕਿਤੇ ਨਾ ਕਿਤੇ ਆਪਣਾ ਜਿਹੜਾ ਉਹ ਚਲੋ ਵੀ ਰੁਤਬਾ ਆ ਥੋੜਾ ਜਿਹਾ ਲੂਜ਼ ਕਰ ਰਿਹਾ, ਜਾਂ ਲੋਕ ਆਦੀ ਇੰਨੇ ਜਿਹੜੇ ਇਸ ਚੀਜ਼ ਦੇ ਹੋ ਗਏ ਆ। ਇਟਸ ਸਮਥਿੰਗ ਜਿਹੜਾ ਰੋਜ਼ਾਨਾ ਜਿਹੜਾ ਉਹ ਚੱਲਦਾ ਰਹਿੰਦਾ। ਨੋ ਡਾਊਟ ਉਹਨਾਂ ਦਾ ਨਵਾਂ iOS ਆਇਆ ਆ, ਨਵੇਂ ਫੋਨ ਉਹਨਾਂ ਨੇ ਲਾਂਚ ਕੀਤੇ ਆ। ਉਹੀ ਚੀਜ਼ਾਂ ਨੂੰ ਕਹ ਲਓ ਵੀ ਰੀਯੂਜ਼ ਕਰਕੇ ਵੀ ਕਈ ਆਖ ਦਿੰਦੇ ਆ, ਕੁਝ ਨਵੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਸੋ ਐਪਲ ਦਾ ਇਵੈਂਟ ਹੋਇਆ ਰੀਸੈਂਟਲੀ, ਨਵਾਂ iOS 18 ਐਪਲ ਇੰਟੈਲੀਜੈਂਸ ਦੇ ਨਾਲ ਲੈਸ ਹੋ ਕੇ ਆ ਰਿਹਾ ਆ। ਸੋ ਕੀ ਦੇਖਣ ਨੂੰ ਮਿਲਿਆ, ਕੀ ਫੀਚਰ ਦੀ ਜਿਹੜੀ ਆਪਾਂ ਗੱਲ ਕਰੀਏ ਅੱਜ? ਹਾਂਜੀ, ਆਪਾਂ ਨਾ ਪਹਿਲਾਂ ਥੋੜੇ ਫੀਚਰਸ ਦੀ ਗੱਲ ਕਰ ਲੈਂਦੇ ਹਾਂ, ਤੇ ਕੁਇਕਲੀ ਆਪਾਂ ਗਲੈਂਸ ਕਰ ਲੈਂਦੇ ਹਾਂ, ਤੇ ਫਿਰ ਆਪਾਂ ਲੋਕਾਂ ਦੇ ਰਿਸਪੌਂਸ ਦੀ ਵੀ ਗੱਲ ਕਰਾਂਗੇ, ਕਿਉਂਕਿ ਉਹ ਵੀ ਇਕੁਅਲੀ ਇੰਪੋਰਟੈਂਟ ਹੈ, ਜਿਹੜੀ ਹੁਣੇ ਤੁਸੀਂ ਗੱਲ ਕੀਤੀ ਬਿਲਕੁਲ। ਪਹਿਲਾਂ, ਹੈ ਨਾ। ਹੂੰ। ਤੇ iOS 18 ਆਉਂਦਾ ਤੇ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਗਲੋ ਇਵੈਂਟ ਦਾ ਨਾਂ ਦਿੱਤਾ ਜਾਂਦਾ ਹੈ ਨਾ। ਨਵੇਂ-ਨਵੇਂ ਵਰਡ ਜਿਹੜੇ ਹੁੰਦੇ ਆ, ਕੈਚੀ ਵਰਡ ਸਾਹਮਣੇ ਆਉਂਦੇ ਆ ਮਾਰਕੀਟਿੰਗ ਦੇ ਵਿੱਚ। ਸਹੀ ਗੱਲ। ਸੋ ਉਹ ਆਇਆ ਤੇ AI ਫੀਚਰਸ ਦੀ ਗੱਲਬਾਤ ਉਹ ਤੋਂ ਪਹਿਲਾਂ ਹੀ ਪੈ ਗਈਆਂ ਸੀ ਵੀ AI ਫੀਚਰਸ ਤਾਂ ਆਉਣਾ, ਹੈ ਨਾ। ਪਰ ਇਹ ਮੈਂ ਦੱਸਦਾ ਵੀ ਆਪਣੇ ਸਰੋਤਿਆਂ ਨੂੰ ਵੀ ਥੋੜ੍ਹੀ ਜਿਹੀ ਲੋਕਾਂ ਨੂੰ ਡਿਸਅਪੁਆਇੰਟਮੈਂਟ ਵੀ ਹੋਈ, ਕਿਉਂਕਿ ਆਈਫੋਨ ਹੁਣ ਕਈ ਲੋਕਾਂ ਨੂੰ ਕਈਆਂ ਦੇ ਹੱਥ ਵਿੱਚ ਮੈਂ ਔਨਲਾਈਨ ਦੇਖਿਆ, ਪਰ ਪ੍ਰੀ ਆਰਡਰ ਜਿਹੜੇ ਸੀ ਉਹ ਐਕਸਪੈਕਟ ਕਰਦੇ ਪਏ ਸੀਗੇ ਅਕਤੂਬਰ ਦੇ ਪਹਿਲੇ ਹਫ਼ਤੇ ਲੋਕਾਂ ਦੇ ਹੱਥ 'ਚ ਆਉਣੇ ਸ਼ੁਰੂ ਹੋ ਜਾਣਗੇ, ਹੈ ਨਾ। ਪਰ ਕਈ ਜਿਹੜੇ ਆਪਾਂ ਔਨਲਾਈਨ ਡੇਟਾ ਦੇਖਦੇ ਹਾਂ, ਸੋ ਨਾ ਕੁਛ ਲੋਕਾਂ ਨੇ ਟੈਸਟ ਕੀਤੇ, ਪਰ ਜਿਹੜੇ AI ਫੀਚਰ ਜਿਹੜਾ ਸਭ ਤੋਂ ਵੱਧ ਜਿਹੜਾ ਰੌਲਾ ਪਿਆ ਸੀ, ਉਹਦੇ ਵਿੱਚ ਡਿਸਅਪੁਆਇੰਟਮੈਂਟ ਇਹ ਆਈ ਕਿ ਉਹ ਐਕਚੁਅਲੀ
ਐਪਲ ਇੰਟੈਲੀਜੈਂਸ ਦਾ ਵੀ ਜਿਹਨੂੰ ਨਾਂ ਦਿੱਤਾ ਸੀ, ਉਹ 3 ਹਿੱਸਿਆਂ ਦੇ ਵਿੱਚ ਆਏਗੀ, ਹੈ ਨਾ। ਓਕੇ। ਇੱਦਾਂ ਦਾ ਨਾਂ ਪਹਿਲਾਂ ਨਹੀਂ ਸੀ ਟਿਮ ਕੁੱਕ ਨੇ ਕਿਹਾ ਆਈਫੋਨ ਲਾਂਚ ਦੇ ਉੱਤੇ। ਇਹ ਬਿਲਕੁਲ ਇੱਕ ਕੰਟਰਾਸਟ ਜੀ ਗੱਲਬਾਤ ਆ। ਸੋ ਚੀਜ਼ ਹੋਈ। ਉਹਨੂੰ 3 ਹਿੱਸਿਆਂ ਦੇ ਵਿੱਚ ਸਟੈਗਰ ਕਰ ਦਿੱਤਾ ਵੀ iOS 18.1 ਜਿਹੜਾ ਕਿ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਆਊਗਾ, ਹੈ ਨਾ। 18 ਤਾਂ ਚੱਲ ਅਵੇਲੇਬਲ ਆ, ਤੇ iOS 18.2 ਜਿਹੜਾ ਦਸੰਬਰ 'ਚ ਆਏਗਾ, ਤੇ iOS 18.3 ਜਿਹੜਾ ਕਿ ਮਾਰਚ ਵਿੱਚ ਆਏਗਾ। ਸੋ ਇਹਨਾਂ 3 ਹਿੱਸਿਆਂ ਵਿੱਚ ਜਿਹੜੀ ਉਹ ਪੂਰੀ AI ਦੇ ਨਾਲ ਰਿਲੇਟਡ ਜਿਹੜੀ ਚੀਜ਼ਾਂ ਵਾ ਉਹ ਸਾਹਮਣੇ ਆਉਣਗੀਆਂ। ਸੋ ਇਹ ਮੰਨਿਆ ਜਾ ਰਿਹਾ, ਹੈ ਨਾ। ਸੋ ਆਪਾਂ ਆਪਣੇ ਫੀਚਰਸ ਦੀ ਗੱਲ ਕਰਦੇ, ਸੋ ਉਹ ਤੋਂ ਲੋਕਾਂ ਨੂੰ ਡੈਫੀਨਿਟਲੀ ਥੋੜੀ ਡਿਸਅਪਾਇੰਟਮੈਂਟ ਹੋਈ। ਤੇ ਫੀਚਰ ਦੀ ਗੱਲ ਕਰਦੇ ਆ, ਤੇ ਪਹਿਲੀ ਚੀਜ਼ ਤੇ ਇਹ ਆ ਵੀ ਆਪਣੀ ਜਿਹੜੀ ਸਕਰੀਨ ਆ ਉਹਨੂੰ ਬਿਲਕੁਲ ਤੁਸੀਂ ਪਰਸਨਲਾਈਜ਼ ਕਰ ਸਕਦੇ ਹੋ, ਹੈ ਨਾ। ਕਿ ਚਲੋ ਅਕੋਰਡਿੰਗਲੀ, ਹੈ ਨਾ, ਹਰ ਇੱਕ ਦੀ ਆਪਣੀ ਬੰਦੇ ਦੀ ਚੋਇਸ ਹੁੰਦੀ ਆ। ਸੋ ਜਿਹੜੀ ਸਟੈਂਡਰਡਾਈਜੇਸ਼ਨ ਦੇਖਿਆ ਜਾਵੇ, ਦੈਟਸ ਸਮਥਿੰਗ ਜਿਹੜੇ ਐਂਡਰੋਇਡ ਵਾਲੇ ਚਿਰ ਤੋਂ ਕਰਦੇ। ਬਿਲਕੁਲ, ਹਾਂਜੀ। ਰਾਈਟ। ਕੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਵੀ, ਸੇਮ ਵਾਈਨ ਇਨ ਅ ਡਿਫਰੈਂਟ ਬੋਟਲ। iOS ਤੇ ਇਹ ਜਿਹੜੀ ਫੀਚਰ ਇੱਕ ਹੁੰਦੀ ਨਾ, ਇੱਕ ਫੀਲ ਗੁੱਡ ਫੈਕਟਰ ਵੀ ਹੁੰਦੀ ਆ। ਮੈਂ ਚਲੋ ਥੋੜਾ ਜਿਹਾ ਹਟ ਜਾਂਦੇ, ਪਰ ਫਿਰ ਆਪਾਂ ਗੱਲ ਦੇ ਉੱਤੇ ਆਉਂਦੇ ਆ ਕਿ ਇੱਕ ਮਾਰਕੀਟ ਦੇ ਵਿੱਚ ਉਹ ਵਾਓ ਟਾਈਪ ਕ੍ਰੀਏਟ ਕਰਨਾ ਹੁੰਦਾ ਹੈ, ਵੀ ਕਮਿਊਨਿਟੀ ਹਾਈਪ ਕ੍ਰੀਏਟ ਕਰਨੀ ਹੁੰਦੀ ਹੈ ਕਮਿਊਨਿਟੀ ਦੇ ਵਿੱਚ, ਵੀ ਆਈਫੋਨ ਹੋਣਾ। ਇਸੇ ਤਰ੍ਹਾਂ ਟੈਸਲਾ ਨੇ ਵੀ ਇਸ ਤਰ੍ਹਾਂ ਕੀਤਾ, ਟੈਸਲਾ ਦੀ ਕਾਰ ਹੋਣਾ, ਜੇ ਕਿ ਸੇਫਟੀ ਸਟੈਂਡਰਡ ਟੈਸਲਾ ਦੇ ਬਹੁਤ ਮਾੜੇ ਆ, ਡੀ ਮੰਨੇ ਜਾਂਦੇ ਆ, ਜੇ ਮੈਂ ਗਲਤ ਨਾ ਹੋਵਾਂ। ਪਰ ਚਲੋ ਡੀ ਨਾ ਵੀ ਹੋਣ, ਬਹੁਤ ਘੱਟ ਆ ਕੰਪੈਰੀਟਿਵਲੀ। ਪਰ ਲੋਕਾਂ, ਖਾਸ ਤੌਰ ਤੇ ਆਪਾਂ ਆਪਣੀ ਦੇਸੀ ਕਮਿਊਨਿਟੀ ਵਿੱਚ ਵੀ ਵੇਖਿਆ ਵੀ ਯਾਰ ਕਿਸੇ ਕੋਲ ਟੈਸਲਾ ਹੋਈ ਪਈ ਆ, ਹੈ ਨਾ। ਸੋ ਐਪਲ ਜਾਂ ਹੋਰ ਕੰਪਨੀਜ਼ ਵੀ ਇਸ ਚੀਜ਼ਾਂ ਨੂੰ ਕ੍ਰੀਏਟ ਕਰਦੀਆਂ, ਚੀਜ਼ਾਂ ਨੂੰ, ਵੀ ਆਈਫੋਨ ਦਾ ਹੋਣਾ ਇੱਕ ਸਟੇਟਸ ਸਿੰਬਲ ਮੰਨਿਆ ਜਾਂਦਾ, ਹੈ ਨਾ, ਮੰਨਿਆ ਗਿਆ ਕਿਸੇ ਟਾਈਮ ਦੇ ਵਿੱਚ, ਹੈ ਨਾ। ਸੋ ਇਹ ਚੀਜ਼ਾਂ ਦੇ ਉੱਤੇ ਭਾਵੇਂ ਕਿ ਜਿਹੜੇ ਫੀਚਰ ਉਹ ਐਂਡਰੋਇਡ ਨੇ ਕਦੇ ਦੇ ਕੱਢ ਦਿੱਤੇ ਹੋਣ। ਹੁਣ ਦੂਸਰੇ ਜਿਹੜਾ ਫੀਚਰ ਆ ਇਹਨਾਂ ਦੀ ਇਨਫੋਰਮੇਸ਼ਨ ਦੇ ਅਕੋਰਡਿੰਗ, ਉਹ ਤੋਂ ਵੀ ਸ਼ਾਇਦ ਤੁਸੀਂ ਹੱਸੋਗੇ ਜੇ ਤੁਸੀਂ ਆਈਫੋਨ ਵਗੈਰਾ, ਪਰ ਮੈਂ ਤਾਂ ਫੀਚਰ ਦੀ ਗੱਲ ਕਰ ਰਿਹਾ, ਸਭ ਸਾਰੇ ਦੱਸਾਂਗਾ। ਸੋ ਕਹਿੰਦੇ ਕਿ ਤੁਸੀਂ ਅਪਗ੍ਰੇਡ ਟੈਕਸਟ ਭੇਜ ਸਕਦੇ ਹੋ ਹਰੇਕ ਨੂੰ, ਹੈ ਨਾ। ਸੋ ਤੁਸੀਂ ਆਈਫੋਨ ਤੇ ਐਂਡਰੋਇਡ ਦੇ ਵਿੱਚ ਵੀ ਤੁਸੀਂ ਆਪਸ 'ਚ ਜਿਹੜੇ ਆਈ ਮੈਸੇਜਸ ਕਰ ਸਕਦੇ, ਬਲੂ ਬਬਲ, ਹਾਂਜੀ, ਗ੍ਰੀਨ ਬਬਲ, ਬਲੂ ਬਬਲ, ਉਹਨੂੰ ਤੁਸੀਂ ਕਰ ਸਕਦੇ ਹੋ। ਵੀ ਹਾਇਰ ਰੈਜ਼ੋਲੂਸ਼ਨ ਦੀ ਵੀਡੀਓਜ਼ ਤੁਸੀਂ ਸੈਂਡ ਕਰ ਸਕਦੇ ਹੋ, ਹੈ ਨਾ। ਤੇ ਜਿਹੜੀ ਉਹਨੂੰ, ਜੇ ਤੁਸੀਂ ਵੀਡੀਓ ਸੈਂਡ ਕਰਦੇ ਹੋ ਤਾਂ ਕੰਪਰੈਸ ਕਰਕੇ ਵੀਡੀਓ ਨਹੀਂ ਸੈਂਡ ਕਰੂਗਾ, ਉਹਨੂੰ ਤੁਸੀਂ ਇੱਦਾਂ ਕਰ ਸਕਦੇ ਹੋ। ਓਰੀਜਨਲ, ਅੱਛਾ। ਹਾਂਜੀ। ਤੇ ਅਗਲੀ ਹੈਗੇ ਤੁਸੀਂ ਆਈ ਥਿੰਕ ਇਹ ਤਾਂ ਸ਼ਾਇਦ ਲੋਕੀ ਇਹਨੂੰ ਹੈਲਪਫੁਲ ਹੋਵੇ ਕਿ ਰੀਆਰਗਨਾਈਜ਼ ਕਰ ਸਕਦੇ ਹੋ ਫੋਟੋ ਨੂੰ, ਹੈ ਨਾ। ਤੇ ਕਿਉਂਕਿ ਜਿਹੜੀ ਲਾਇਬ੍ਰੇਰੀ ਆ ਹੁਣ ਤੱਕ iOS 18 ਤੋਂ ਪਹਿਲਾਂ, ਤੇ ਉਹਨੂੰ ਤੁਸੀਂ ਐਜ਼ ਇਜ਼ ਹੀ ਕਰ ਸਕਦੇ। 2-4 ਹੀ ਉਹਦੇ ਹੈਗੇ ਕਿ ਉਹਨੂੰ ਜ਼ੂਮ ਇਨ ਜ਼ੂਮ ਆਊਟ ਕਰ ਲਓ, ਹੈ ਨਾ, ਜਾਂ ਉਹਨੂੰ ਜਿੱਦਾਂ ਵੀ ਤੁਸੀਂ ਬੜੇ ਟ੍ਰੈਡੀਸ਼ਨਲ ਜਿਹੇ ਤਰੀਕੇ ਦੇ ਨਾਲ ਆ। ਪਰ ਇਹਦੇ ਵਿੱਚ ਹੈ ਕਿ ਨਵੇਂ ਦੇ ਅਕੋਰਡਿੰਗਲੀ ਤੁਸੀਂ ਉਹਨੂੰ ਟਾਈਮ ਅਕੋਰਡਿੰਗਲੀ ਕਰ ਸਕਦੇ ਹੋ, ਹੈ ਨਾ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ, ਗ੍ਰਿਡ ਵਿੱਚ ਵੀ ਕਰ ਸਕਦੇ ਹੋ, ਤੇ ਗਰੁੱਪਿੰਗ ਵੀ ਉਹਨਾਂ ਦੀ ਕਰ ਸਕਦੇ ਹੋ। ਤੇ ਜਿੱਦਾਂ ਇੱਕ ਟ੍ਰਿਪ ਤੁਸੀਂ ਮਾਰਿਆ ਤੇ ਜਾਂ ਕਿਤੇ ਗਏ ਹੋ, ਤੇ ਉਹਨੂੰ ਇਕੱਠਿਆਂ ਕਰਕੇ ਇਕੱਠੀ ਉਹ ਟਰੈਵਲ ਕਰ ਸਕਦੇ ਹੋ, ਹੈ ਨਾ। ਤੇ ਪੀਪਲ ਤੇ ਪੈਟ ਹਾਈਲਾਈਟ ਤੇ ਚਲੋ ਆਲਰੇਡੀ ਅਵੇਲੇਬਲ ਆ, ਪਰ ਉਹਨੂੰ ਤੁਸੀਂ ਕਿਸ ਬੈਟਰ ਤਰੀਕੇ ਨਾਲ ਯੂਜ਼ ਕਰ ਸਕਦੇ ਹੋ, ਹੈ ਨਾ। ਮੈਂ ਡਿਸਕਲੇਮਰ ਇਹ ਦਿੰਦਾ ਕਿ ਮੈਂ ਯੂਜ਼ ਨਹੀਂ ਕੀਤਾ ਜੇ, ਮੈਂ ਵੇਟ ਕਰਦਾ ਸੀ ਫੋਨ ਦੀ। ਸੋ ਉਹਦੇ ਆਪਾਂ ਡਿਟੇਲ ਆਪਾਂ ਪਰਸਨਲ ਐਕਸਪੀਰੀਅੰਸ ਦੀ ਗੱਲ ਲੇਟਰ ਔਨ ਕਰਾਂਗੇ। ਹਾਂਜੀ। ਸੋ ਇਹ ਮੈਂ ਜਿਹੜੀ ਉਹਨਾਂ ਦੀ ਜਾਣਕਾਰੀ ਹੈਗੀ ਆ ਉਹ ਮੈਂ ਸਾਰਿਆਂ ਨਾਲ ਸ਼ੇਅਰ ਕਰ ਰਿਹਾ ਬੇਸਡ ਔਨ ਦੇਅਰ ਵੈਬਸਾਈਟ। ਸੋ ਅਗਲੀ ਚੀਜ਼ ਹੈ ਕਿ ਕੈਸ਼ ਨੂੰ ਤੁਸੀਂ ਸੈਂਡ ਕਰ ਸਕਦੇ ਹੋ। ਉਹਦੀ ਜਿਹੜੀ ਨਵੀਂ ਇੰਟੀਗ੍ਰੇਸ਼ਨ ਹੋਈ ਐਪਲ ਵਾਲੇਟ ਦੇ ਨਾਲ, ਤੇ ਜਿਹੜੀ ਐਪਲ ਕੈਸ਼ ਦਾ ਜਿਹੜਾ ਆਈਡੀਆ ਉਹਨੂੰ ਅੱਗੇ ਲੈ ਕੇ ਜਾ ਰਹੇ ਆ। ਸੋ ਬੇਸਿਕਲੀ ਇਹ ਹੈ ਕਿ ਜੇ ਤੁਸੀਂ ਇੱਕ ਟੈਪ ਦੇ ਨਾਲ ਹੀ ਤੁਸੀਂ ਕਿਸੇ ਜਿਹੜਾ ਆਪਣਾ ਤੁਹਾਡਾ ਕੰਟੈਕਟ ਹੈਗਾ ਬੰਦਾ, ਉਹਨੂੰ ਤੁਸੀਂ ਪੈਸੇ ਭੇਜ ਸਕਦੇ ਹੋ। ਇਹਦੇ ਵਿੱਚ ਇੱਕ ਜਿਹੜਾ ਨਾ ਚੀਜ਼ ਕੀਤੀ ਹੈ ਕਿ ਦੇਖੋ ਮੈਂ ਵੀ ਹਾਈਕਿੰਗ ਕਰਦਾ, ਤੇ ਜਿਹੜੀ ਹਾਈਕਿੰਗ ਦੇ ਨਾ ਕਈ ਐਪਸ ਬਣੀਆਂ ਹੋਈਆਂ, ਤੁਸੀਂ ਉਹਨਾਂ ਦੇ ਮੈਪ ਵਗੈਰਾ ਲੱਭ ਸਕਦੇ ਹੋ। ਇਹਨਾਂ ਲੇ ਆਫ ਦਾ ਲੈਂਡ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹਾਂਜੀ, ਇਹਦੇ ਜਿਹੜੇ ਹਾਈਕਿੰਗ ਟ੍ਰੇਲ ਆ ਉਹਨੂੰ ਤੁਸੀਂ ਉਹਨਾਂ ਦੇ ਮੈਪ ਸੇਵ ਕਰ ਸਕਦੇ ਹੋ ਆਫਲਾਈਨ, ਕਿਉਂਕਿ ਟ੍ਰੇਲਸ ਦੇ ਉੱਪਰ, ਹਾਂ, ਜਾਂ ਉੱਦਾਂ ਵੀ ਜਾਣ ਵਾਸਤੇ ਵੀ US ਨੈਸ਼ਨਲ ਪਾਰਕਸ ਹੋ ਕੇ ਜਾਂ ਦੂਸਰੇ ਤੀਸਰੇ। ਤੇ ਉਹਦੇ ਨਾਲ ਕੀ ਹੈ ਕਿ ਸੈਲ ਰਿਸੈਪਸ਼ਨ, ਹਾਂ, ਔਰ ਸੈਲ ਰਿਸੈਪਸ਼ਨ ਨਹੀਂ ਹੁੰਦੀ ਜਦ ਤੁਸੀਂ ਕਈ ਵਾਰ ਹਾਈਕਿੰਗ ਦੇ ਉੱਤੇ ਜਾਂਦੇ ਹੋ। ਪਰ ਇੱਥੋਂ ਤੇ ਇਹ ਹਿਸਾਬ ਲਾ ਸਕਦੇ ਹੋ ਵੀ ਜਿਹੜੇ $18-20 ਦੇ ਜਿਹੜੇ ਐਪਸ ਹੈਗੀਆਂ ਸੀ, ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਠੱਪ ਹੋ ਗਿਆ ਇਹਦੇ ਨਾਲ। ਹਾਂਜੀ। ਸੋ ਤੁਸੀਂ ਆਪਣੇ ਦੇਖੋ, ਇਹ ਪਲੇਟਫਾਰਮ ਦੀ ਜਿਹੜੀ ਹੈ ਪਾਵਰ ਹੁੰਦੀ ਆ, ਠੀਕ ਹੈ।
ਜਿੱਦਾਂ ਆਪਾਂ ਪਹਿਲਾਂ ਵੀ ਪਲੇਟਫਾਰਮ ਦੀ ਗੱਲ ਕੀਤੀ ਨਾ, ਕਿ ਜੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਅਵੇਲੇਬਲ ਹੈ, ਉਹਦੇ ਉੱਤੇ ਜੇ ਤੁਸੀਂ ਕੋਈ ਚੀਜ਼ ਬਣਾਉਂਦੇ ਹੋ, ਜਿਹੜਾ ਇਨਫਰਾਸਟ੍ਰਕਚਰ ਬੰਦਾ ਓਨ ਜਾਂ ਕੋਈ ਨੇਸ਼ਨ ਸਟੇਟ ਜਾਂ ਕੋਈ ਕੰਪਨੀ ਜੋ ਇਨਫਰਾਸਟ੍ਰਕਚਰ ਨੂੰ ਓਨ ਕਰਦੀ, ਉਹਦੀ ਹਮੇਸ਼ਾ ਉਹਦੇ ਉੱਤੇ ਐਜ ਰਹਿਣੀ ਹੈ ਨਾ, ਉਹ ਕਦੇ ਵੀ ਤੁਹਾਨੂੰ ਜ਼ੀਰੋ ਕਰ ਸਕਦਾ। ਅਗਲਾ ਹੈ ਕਿ ਤੁਸੀਂ ਸਿੰਕ ਅਪ ਕਰ ਸਕਦੇ ਹੋ ਰਿਮਾਈਂਡਰਸ ਤੇ ਕੈਲੰਡਰ ਨੂੰ, ਤੇ ਜਿਹੜੇ ਪਾਸਵਰਡ ਦੀ ਆ ਉਹਨਾਂ ਸਿਕਿਉਰਿਟੀ ਜਿਹੜੀ ਆ ਹੋਰ ਵਧਾਈ ਹੋਈ ਹੈ ਕਿ ਐਪਲ ਕੀ ਚੇਨ ਦੇ ਵਿੱਚ ਤੁਸੀਂ ਮੈਨੇਜ ਜਿਹੜੇ ਪਾਸਵਰਡ ਤੋਂ ਆਲਰੇਡੀ ਐਗਜ਼ਿਸਟ ਕਰਦਾ ਸੀ, ਉਹਦੇ ਵਿੱਚ ਉਹਨਾਂ ਸਿਕਿਉਰਿਟੀ ਫੀਚਰ ਕੁਝ ਵਧਾਏ ਆ। ਜਰਨਲਿੰਗ ਨੂੰ ਇਨਕਰੇਜ ਕਰਨ ਦੇ ਲਈ ਜਿਹੜੀ ਐਪ ਆ, ਭਾਵੇਂ ਕਿ iOS 17 ਵਿੱਚ ਹੀ ਆ ਗਈ ਸੀ, ਤੇ ਉਹਨੂੰ ਉਹਦੇ ਵਿੱਚ ਥੋੜੇ ਅਸਿਸਟੈਂਟ ਫੀਚਰ ਹੋਰ ਉਹਨਾਂ ਐਡ ਕੀਤੇ ਆ। ਇਸੇ ਤਰ੍ਹਾਂ ਤੁਸੀਂ ਕੰਟਰੋਲ ਸੈਂਟਰ ਨੂੰ ਕਸਟਮਾਈਜ਼ ਕਰ ਸਕਦੇ ਹੋ। ਤੁਸੀਂ ਜਿਹੜੇ ਨੋਟਸ ਵਿੱਚ ਤੁਸੀਂ ਕੁਝ ਨੰਬਰ ਕਰੰਚ ਕਰ ਸਕਦੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਉਹਨੂੰ ਕੋਈ ਪ੍ਰੋਬਲਮ ਕੈਲਕੂਲੇਟਰ ਟਾਈਪ ਤੁਸੀਂ ਲਿਖ ਕੇ ਹੀ ਉਹ ਚੀਜ਼ਾਂ ਕਰ ਸਕਦੇ। ਜੇ 70 + 30 ਜੇ ਤੁਸੀਂ ਲਿਖਿਆ ਇਕੁਅਲ ਟੂ ਲਿਖ ਲਓ, ਉਹਨੇ ਤੁਹਾਡਾ ਆਨਸਰ ਦੇ ਦੇਣਾ ਵੀ ਇਹਦਾ ਇਕੁਅਲ 100। ਤੇ ਕੁਝ ਸੈਂਸਿਟਿਵ ਐਪਸ ਹੁੰਦੀਆਂ ਕਿ ਖਾਸ ਤੌਰ ਦੇ ਉੱਤੇ ਮੈਨੂੰ ਲੱਗਦਾ ਇਹ ਆਪਣੇ ਲੋਕੀ ਇਹਨੂੰ ਯੂਜ਼ ਕਰਨਗੇ ਮੇਬੀ ਕਾਫੀ ਹੱਦ ਤੱਕ, ਕਿ ਜਿੱਦਾਂ ਕੀ ਹੁੰਦਾ ਕਿ ਖਾਸ ਤੌਰ ਤੇ ਜਿਹੜੀ ਕਮਿਊਨਿਟੀਜ਼ ਦੇ ਵਿੱਚ ਹੈ ਨਾ, ਜਿੱਦਾਂ ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਜਾਂ ਹੋਰ ਜਗ੍ਹਾ ਦੇ ਉੱਤੇ ਜਿਹੜੇ ਲੋਕੀ ਐਕਟਿਵਿਜ਼ਮ ਦਾ ਕੰਮ ਕਰਦੇ, ਪਰ ਉਹਨਾਂ ਦੇ ਫੋਨ ਵਗੈਰਾ ਕਾਬੂ ਆ ਜਾਂਦੇ ਆ, ਤੇ ਉਹਦੇ ਵਿੱਚ ਹਾਂਜੀ ਹੈਕ ਵੀ ਹੋ ਜਾਂਦੇ ਆ, ਜਾਂ ਅਥਾਰਟੀਜ਼ ਉਹਨਾਂ ਦੇ ਫੋਨ ਲੈ ਲੈਂਦੀ ਆ, ਜਾਂ ਕੋਈ ਹੋਰ ਚੋਰੀ ਕਰ ਲੇ ਤੁਹਾਡਾ ਫੋਨ। ਤੇ ਉਹਦੇ ਵਿੱਚ ਕੁਝ ਜਿਹੜੀਆਂ ਇੱਦਾਂ ਦੀਆਂ ਐਪਸ ਹੈਗੀਆਂ, ਉਹਨੂੰ ਤੁਸੀਂ ਬਿਲਕੁਲ ਹੀ ਹਾਈਡ ਕਰ ਸਕਦੇ ਹੋ, ਹੈ ਨਾ। ਇਹਨਾਂ ਦੇ ਚਲੋ ਬੈਂਕਿੰਗ ਤੇ ਐਪਸ ਕਈਆਂ ਜਾਂ ਹੋਰ ਇੱਦਾਂ ਦੀਆਂ ਫਰਦਰ ਹਾਈਡ ਕਰ ਸਕਦੇ ਐਪ ਲੌਕ ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸਦੇ ਵਿੱਚ ਨਾਲ ਜਿਹੜੀਆਂ ਉਹ ਆ ਰਹੀਆਂ। ਲਾਈਕ ਸੁਣਨ ਨੂੰ ਜਿਹੜਾ ਬੰਦਾ ਉਹ ਜੇ ਕੋਈ ਐਂਡਰੋਇਡ ਉਹਨੂੰ ਲੱਗੇ ਯਾਰ ਇਹ ਚੀਜ਼ਾਂ ਸਾਡੇ ਕੋਲ ਅਵੇਲੇਬਲ ਸੀ, ਪਰ ਦੈਟਸ ਦ ਥਿੰਗ, ਐਪਲ ਜਦੋਂ ਕਰਦਾ ਉਹਦਾ ਹਾਈਪ ਜੀ ਥੋੜੀ ਜ਼ਿਆਦਾ ਕ੍ਰੀਏਟ ਕਰ ਦਿੰਦਾ ਹੈ। ਆਉਂਦੇ ਕਈ ਸਾਲ ਲੇਟ ਆ, ਫਿਰ ਇਦਾਂ ਕਹਿੰਦੇ ਵੀ ਨਹੀਂ ਜੀ, ਫਿਰ ਉਹਨਾਂ ਦੇ ਜਿਹੜੇ ਫੈਨ ਬॉयਜ਼ ਐਪਲ ਦੇ ਉਹਨਾਂ ਸਾਰਿਆਂ ਨੇ ਕਹਿਣਾ ਹੀ ਆ ਵੀ ਭਾਈ ਜਦੋਂ ਕਰਦਾ ਫਿਰ ਚੱਜ ਨਹੀਂ ਕਰ ਇਹ ਚੀਜ਼ ਦੇ ਨਾਲ ਉਹਨਾਂ ਨੂੰ ਕਹਿਣੀ ਚਾਹੀਦੀ। ਹਾਂਜੀ, ਸੋ ਫਿਰ ਅੱਗੇ ਐਪਲ ਇੰਟੈਲੀਜੈਂਸ ਦੇ ਫੀਚਰ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਦੁਬਾਰਾ ਉਹਨੂੰ ਸਮਰਾਈਜ਼ ਕਰ ਦਿੰਦੇ ਹਾਂ। ਪਹਿਲਾਂ ਮੈਂ ਇਹ ਦੱਸਦਾ ਕਿ ਐਪਲ ਦੇ ਜਿਹੜੇ AI ਫੀਚਰ ਆ, ਉਹ ਸਿਰਫ ਆਈਫੋਨ 16 ਦੀ ਸੀਰੀਜ਼ ਦੇ ਵਿੱਚ ਜਿੰਨੇ ਵੀ ਫੋਨ ਆ, ਆਈਫੋਨ 15 ਪ੍ਰੋ ਤੇ ਆਈਫੋਨ 15 ਪ੍ਰੋ ਮੈਕਸ ਤੇ ਹੀ ਚੱਲਣਗੇ, ਜਿਨ੍ਹਾਂ ਕੁਝ 8 GB ਦੀ ਰੈਮ ਹੈਗੀ ਆ, ਹੈਨਾ। ਜਿਹੜੇ ਉਹਨਾਂ ਤੋਂ ਥੱਲੇ ਆ ਉਹ ਉਹਨਾਂ ਤੇ AI ਫੀਚਰ ਨਹੀਂ ਚੱਲਣਗੇ। ਫੋਨ ਅਪਗ੍ਰੇਡ ਕਰ ਲਓ। ਬਾਕੀ ਇਹ ਆ ਵੀ ਵੇਟ ਕਰ ਲਓ, ਹਾਈਪ ਜੀ ਥੋੜੀ ਜੀ ਸੈਟਲ ਡਾਊਨ ਹੋ ਲੈਣ ਦੋ, ਦੇਖ ਲਓ ਲੋਕਾਂ ਨੇ ਕਿੰਨੀ ਕਿ ਐਪਲ ਇੰਟੈਲੀਜੈਂਸ ਵਰਤੀ ਆ, ਕਿੰਨੀ ਕਿ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਆ। ਡੂ ਯੂ ਇਵਨ ਨੀਡ ਇਟ? ਇਹ ਜ਼ਰੂਰ ਆਪਣੇ ਆਪ ਨੂੰ ਸਵਾਲ ਜਿਹੜਾ ਪੁੱਛ ਲਿਓ, ਨਹੀਂ ਤਾਂ ਫਿਰ ਆਪਾਂ ਤਾਂ ਹੀ ਜਿਹੜਾ ਆ ਇਸ ਦੇ ਵਿੱਚ ਦੌੜ ਦੇ ਵਿੱਚ ਲੱਗ ਜਾਂਦੇ। ਨਹੀਂ ਉਹ ਆ ਗਿਆ ਨਵਾਂ, ਹੁਣ ਤਾਂ ਚੱਕਣਾ ਹੀ ਚੱਕਣਾ ਆ, ਉਹ ਤਾਂ ਕਰਨਾ ਹੀ ਕਰਨਾ ਹੈ। ਉਹਦਾ ਓਵਰਆਲ ਜੇ ਦੇਖਿਆ ਜਾਵੇ ਹਾਰਡਵੇਅਰ ਦੇ ਲਈ ਇੰਨੀਆਂ ਜ਼ਿਆਦਾ ਕੋਈ ਖਾਸ ਵੱਡੀਆਂ ਪਰਫਾਰਮੈਂਸ ਬੂਸਟ ਜਿਹੜੇ ਉਹ ਨਵੇਂ ਆਈਫੋਨਸ ਦੇ ਵਿੱਚ ਜਾਂ ਆਈਪੈਡ ਦੇ ਵਿੱਚ ਇਹਨਾਂ ਚੀਜ਼ਾਂ ਜਿਹੜੇ ਖਾਸ ਜਿਹੜੇ ਆ ਉਹ ਦੇਖਣ ਨੂੰ ਨਹੀਂ ਮਿਲੇ। ਮੋਸਟਲੀ ਇਟਸ ਆਲ ਕਾਸਮੈਟਿਕ ਐਂਡ ਜਿਹੜਾ ਆ ਸੌਫਟਵੇਅਰ ਬੇਸਡ ਜਿਹੜੀਆਂ ਅਪਡੇਟਸ ਆ ਉਹ iOS ਦੇ ਵਿੱਚ ਤੇ ਨਵੇਂ ਜਿਹੜੇ ਫੋਨ ਦੇ ਵਿੱਚ ਆਪਾਂ ਨੂੰ ਜ਼ਿਆਦਾ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ। ਕਸਟਮਾਈਜ਼ੇਸ਼ਨ ਦੇ ਉੱਤੇ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਉਹ ਜ਼ਿਆਦਾ ਫੋਕਸ ਇਸ ਵਾਰ ਕੀਤਾ ਹੈ ਜੀ। ਹਾਂਜੀ, ਉਹਦੇ ਵਿੱਚ ਦੋ ਚੀਜ਼ਾਂ ਮੈਨੂੰ ਬੜੇ ਕੀ ਪੁਆਇੰਟ ਸੀ। ਇੱਕ ਤਾਂ ਹਾਰਡਵੇਅਰ ਦੇ ਆਪਾਂ ਗੱਲ ਕਰਦੇ, ਠੀਕ ਆ, ਉਹ ਨਹੀਂ ਅਪਡੇਟ ਹੈਗੀਆਂ, ਪਰ ਜਿਹੜੇ ਏਅਰਪੋਡ ਪ੍ਰੋ 2 ਆ ਰਹੇ ਆ ਰਾਜਕਰਨ, ਸੋ ਉਹ ਕਾਫੀ ਜਿਹੜੇ ਮੰਨੇ ਜਾ ਰਹੇ ਆ ਹਾਰਡਵੇਅਰ ਦੇ ਪਰਸਪੈਕਟਿਵ ਨਾਲ, ਕਿਉਂਕਿ ਅਜੇ ਕੁਝ ਦਿਨ ਪਹਿਲਾਂ ਹੀ ਅਜੇ ਕੁਝ ਦਿਨ ਪਹਿਲਾਂ ਹੀ ਤਕਰੀਬਨ ਪਿਛਲੇ ਹਫ਼ਤੇ ਜਾਂ 2 ਹਫ਼ਤੇ ਪੁਰਾਣੀ, 1.5 ਹਫ਼ਤਾ ਪੁਰਾਣੀ ਗੱਲ ਹੋਣੀ ਆ, ਕਿ FDA ਨੇ ਆਥੋਰਾਈਜ਼ ਕਰ ਦਿੱਤਾ ਐਪਲ ਨੂੰ ਕਿ ਓਵਰ ਦਾ ਕਾਊਂਟਰ ਹੀਅਰਿੰਗ ਏਡ ਸੌਫਟਵੇਅਰ ਨੂੰ, ਬੇਸਿਕਲੀ ਵੀ ਉਹ ਏਅਰਪੋਡਸ ਨੂੰ ਯੂਜ਼ ਕੀਤਾ ਜਾ ਸਕਦਾ। ਏਅਰਪੋਡਸ ਨੂੰ ਜਿਹਨਾਂ ਲੋਕਾਂ ਨੂੰ ਕੰਨਾਂ ਤੋਂ ਘੱਟ ਸੁਣਦਾ, ਉਹ ਕੰਨਾਂ ਦੀ ਮਸ਼ੀਨ ਜਿਹੜੀ ਪਹਿਲਾਂ ਡਾਕਟਰ ਕੋਲ ਪ੍ਰਸਕ੍ਰਾਈਬ ਕਰਾਉਣੀ ਪੈਂਦੀ ਸੀ, ਹੁਣ ਤੁਸੀਂ ਉਹ ਜਿਹੜੇ ਫੀਚਰ ਆ ਉਹਨਾਂ ਤੁਹਾਨੂੰ ਦੱਸ ਦਿੱਤੇ ਆ ਕਿ ਤੁਸੀਂ ਉਹ FDA ਨੇ ਅਪਰੂਵਲ ਦੇ ਦਿੱਤੀ। ਤਾਂ ਮਤਲਬ ਇਹ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਨਵੇਂ ਏਅਰਪੋਡ ਪ੍ਰੋ ਆ ਰਹੇ ਆ 2, ਉਹਦੇ ਵਿੱਚ ਇਹਦਾ ਫੀਚਰ ਹੋਏਗਾ। ਸੋ ਇਟਸ ਆਲ ਸੈਟ। ਸੋ ਹਾਰਡਵੇਅਰ ਦੇ ਪਰਸਪੈਕਟਿਵ ਨਾਲ ਇਹ ਇੱਕ ਵੱਡੀ ਚੀਜ਼ ਹੈਗੀ ਇਹਨਾਂ ਦੇ ਲਾਈਨ ਅਪ ਦੇ ਵਿੱਚ। ਤੇ ਦੂਸਰੀ ਚੀਜ਼ ਮੈਂ ਸੋਚਦਾ ਸੀ ਕਿ ਸਾਡੀ ਕਮਿਊਨਿਟੀ ਵਿੱਚ ਮੈਨੂੰ ਹੋ ਗਿਆ ਕਿ ਜਿਹੜੇ ਨਵੇਂ AI ਫੀਚਰ ਉਹਨਾਂ ਦੇ ਬਾਰੇ ਮੈਂ ਦੇਖਦਾ ਸੀ ਰਾਜਕਰਨ ਕਿਹੜੇ ਆ। ਸੋ ਚਲੋ ਸਮਾਰਟਰ ਸਿਰੀ ਹੋ ਗਿਆ, ਹੈ ਨਾ,
ਉਹ ਸਾਰੀ ਚੀਜ਼ਾਂ ਨਵੇਂ ਫੋਟੋ ਦੇ ਫੀਚਰ ਆ ਗਏ ਕਿ ਉਹਦੇ ਤੋਂ ਤੁਸੀਂ ਫੋਟੋ ਨੂੰ ਹੋਰ ਵਧੀਆ ਕਰ ਸਕਦੇ ਸੋ। ਇੰਸਟਾਗ੍ਰਾਮ ਤੇ ਹੋਰ ਵਧੀਆ ਫੋਟੋ ਆਉਣਗੀਆਂ ਆਉਣ ਵਾਲੇ ਟਾਈਮ ਦੇ ਉੱਤੇ। ਉਹਦੇ ਨਾਲ ਤੁਸੀਂ ਫੋਟੋਆਂ ਚੀਜ਼ਾਂ ਵੀ ਡਾਲ ਸਕਦੇ ਹੋ ਅਨਵਾਂਟਡ, ਉਹ ਲੋਕਾਂ ਨੂੰ ਤੁਸੀਂ ਤੰਗ ਕਰੋਗੇ, ਉਹ ਦੇਖ ਵੀ ਉਹਦੀ ਜ਼ਿੰਦਗੀ ਕਿੰਨੀ ਵਧੀਆ ਘੈਂਟ ਚੱਲਦੀ ਹੈ। ਹਾਂ ਕਿ ਯੂ ਕੈਨ ਬੇਸਿਕਲੀ ਇਟ ਗਿਵਸ ਯੂ ਕੈਪੇਬਿਲਿਟੀ, ਤੁਸੀਂ ਰਿਮੂਵ ਕਰ ਸਕਦੇ ਹੋ ਅਨਵਾਂਟਡ ਪੀਪਲ, ਆਬਜੈਕਟ ਫੋਨ ਦੇ ਵਿੱਚੋਂ ਡਾਇਰੈਕਟਲੀ, ਹੈ ਨਾ। ਸੋ ਬੈਠੇ ਭਾਵੇਂ ਤੁਸੀਂ ਆਪਣੇ ਬੰਬੇ ਦੇਖੋ ਚ ਕਮਾਲ ਦੀ ਗੱਲ ਆ ਅਰਵਿੰਦਰ ਹਾਂਜੀ ਵੀ, ਐਪਲ ਕਰੇ ਤਾਂ ਦੇਖੋ ਕਿੰਨੀ ਨਿਊਜ਼ ਬਣਦੀਆਂ। ਰੀਸੈਂਟਲੀ ਉਹਦਾ ਗੂਗਲ ਦਾ ਵੀ ਨਵਾਂ ਫੋਨ ਆਇਆ ਸੀ ਜੀ ਪਿਕਸਲ 9, ਬਟ ਉਹਦੀ ਇੰਨੀ ਚਰਚਾ ਸ਼ਾਇਦ ਨਹੀਂ ਹੋਈ ਜਿੰਨੀ ਜਿਹੜੀ ਹਾਂ ਹੁਣ ਐਪਲ ਦੀ ਜਿਹੜੀ ਉਹ ਚੱਲ ਰਹੀ ਆ। ਵੈਸੇ ਵੀ ਇਹ ਆ ਵੀ ਇਹਨਾਂ ਦਾ ਕਸਟਮਰ ਬੇਸ ਵੀ ਜ਼ਿਆਦਾ ਹੈ, ਕਸਟਮਰ ਮਾਰਕੀਟ ਬੇਸ ਵੀ ਤੇ ਸ਼ੇਅਰ ਮਾਰਕੀਟਿੰਗ ਬਜਟ ਵੀ ਤਾਂ ਬਹੁਤ ਜ਼ਿਆਦਾ ਨਾ। ਬਹੁਤ ਜ਼ਿਆਦਾ ਹੈ ਨਾ ਵੀ। ਹਾਂ ਤੁਸੀਂ ਦੇਖੋ ਵੀ ਜਿੱਦਾਂ ਉਹ ਸਟ੍ਰੀਮ ਕਰਦੇ ਆ, ਜਿੱਦਾਂ ਕਿੱਡੀ ਵੱਡੀ ਇਵੈਂਟ ਜਿਹੜੀ ਆ ਉਸਨੂੰ ਪੇਸ਼ ਕੀਤਾ ਜਾਂਦਾ ਹੈ, ਹਾਈਪ ਆਟੋਮੈਟਿਕਲੀ ਕ੍ਰੀਏਟ ਹੋਣਾ ਜਿਹੜਾ ਹਾਂਜੀ ਸੁਭਾਵਕ ਆ ਇਨਸਾਨ ਹੈ ਹੀ ਆ ਜੀ ਇਹ ਚੀਜ਼ ਦੇ ਵਿੱਚ, ਉਹ ਮੰਗਦਾ ਚੀਜ਼ਾਂ ਇਦਾਂ ਦੀਆਂ, ਚਾਹੁੰਦਾ ਆ ਵੀ ਇਦਾਂ ਦੀਆਂ ਜਿਹੜੀਆਂ ਉਹ ਹੋਣ। ਹਾਂਜੀ ਸੋ AI ਤੇ ਫੀਚਰ ਦਾ ਹਾਂਜੀ ਡੈਫੀਨੇਟਲੀ ਹਾਂਜੀ ਕਿਉਂਕਿ ਰਾਜ ਹਾਂਜੀ ਕਹਿੰਦੇ ਫਿਰ ਕੋਈ ਫਾਇਦਾ ਤਾਂ ਹੋਊਗਾ ਹੀ, ਹੈ ਨਾ। ਕਿਉਂਕਿ ਉਹ ਜਦ ਮੈਂ ਮੰਨ ਲਓ ਕੋਈ ਫੋਟੋ ਖਿੱਚੀ ਆਪਣੀ ਹੈ ਕਿਤੇ, ਤੇ ਉਹ ਮੈਨੂੰ 2 ਘੰਟੇ ਕਈ ਵਾਰ ਲੱਗ ਜਾਂਦੇ ਫੋਟੋ ਲੱਭਦੇ ਯਾਰ, ਉਹ ਮੈਂ 3 ਸਾਲ ਪਹਿਲਾਂ ਫੋਟੋ ਖਿੱਚੀ ਕਿਹੜੀ ਹੀ ਭਲਾ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ ਫੋਟੋ ਫੀਚਰਾਂ ਦੇ ਨਾਲ ਤੁਸੀਂ ਵੌਇਸ ਨੈਚੁਰਲ ਲੈਂਗੁਏਜ ਦੇ ਨਾਲ ਸਪੈਸੀਫਿਕ ਇਮੇਜ ਸਰਚ ਕਰ ਸਕਦੇ ਹੋ ਵੀ, ਤੇ ਉਹਦੇ ਨਾਲ ਰਾਈਟ ਨਾਓ ਵੀ ਅਵੇਲੇਬਲ ਹੈਗਾ ਆ, ਪਰ ਉਹ ਬੜੀ ਸਪੈਸੀਫਿਕ ਆ। ਸਪੈਸੀਫਿਕ ਜੇ ਹਾਂਜੀ ਤੁਸੀਂ ਕਾਰ ਲਿਖਿਆ ਤੇ ਕਾਰ ਵਾਲੀਆਂ ਸਾਰੀਆਂ ਆ ਜਾਣਗੀਆਂ, ਹਾਂਜੀ ਹਾਂਜੀ ਜੇ ਪਰ ਤੁਸੀਂ ਨੰਬਰ ਪਲੇਟ ਜੀ ਲਿਖੀ ਨੰਬਰ ਪਲੇਟ ਆ ਜਾਵੇ, ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ। ਹਾਂਜੀ ਹਾਂਜੀ Yeah. ਤੇ ਉਹਦੇ ਵਿੱਚ ਤੁਸੀਂ ਉਹਨਾਂ ਕੋਲ ਜਿੱਦਾਂ ਸਲਾਈਡ ਸ਼ੋ ਹੈ ਨਾ ਆਈਫੋਨ ਦੇ ਵੀ ਬਣ ਜਾਂਦੇ ਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦਾ ਕਹੋਗੇ ਤੁਸੀਂ ਉਹਨੂੰ ਕਹੋਗੇ ਹੇ ਵੀ ਮੈਨੂੰ ਨਾ ਕ੍ਰੀਏਟ ਅ ਸਲਾਈਡ ਸ਼ੋ ਆਫ ਮਾਈ ਜਿੱਦਾਂ ਪੰਜਾਬ ਟ੍ਰਿਪ ਐਂਡਿੰਗ ਵਿਦ ਅ ਸੈਲਫੀ, ਤੇ ਉਹਦੇ ਨਾਲ ਉਹ ਤੁਹਾਡਾ ਸਾਰਾ ਸਿਸਟਮ ਜਿਹੜਾ ਤੁਹਾਨੂੰ ਕ੍ਰੀਏਟ ਕਰਕੇ ਵਧੀਆ ਵਧੀਆ ਇਮੇਜਸ ਜਿਹੜੀਆਂ ਆਲਰੇਡੀ ਵਧੀਆ ਬਹੁਤ ਸੋਹਣੀਆਂ ਬਣਾ ਦਿੰਦੇ ਆ, ਸੋ ਉਹਨੂੰ ਕਰਾ ਕੇ ਤੁਹਾਡੇ ਸਾਹਮਣੇ ਵੀਡੀਓ ਬਣਾ ਦੇਣਗੇ, ਤੇ ਫਿਰ ਤੁਸੀਂ ਕੀ ਕਰਨਾ ਇੰਸਟਾਗ੍ਰਾਮ ਤੇ ਅਪਲੋਡ ਕਰ ਫਿਰ ਸਕਦੇ ਇੰਸਟਾਗ੍ਰਾਮ ਤੇ ਸ਼ੇਅਰ ਕਰਨਾ ਪਿੱਛੇ ਗਾਣਾ ਲਾ ਕੇ। ਤੇ ਦੂਸਰੀ ਜਿਹੜੀ ਕੰਟਰੋਵਰਸ਼ੀਅਲ ਆ ਮੈਨੂੰ ਇਹ ਲੱਗਦੀ ਕਿ ਅੱਛਾ ਪਰ ਐਪਲੀਕੇਬਿਲਿਟੀ ਜੀ ਦੇਖੋ ਹਜੇ ਕਮਾਲ ਦੀ ਗੱਲ ਆ ਵੀ ਐਵਰੀਥਿੰਗ ਇਜ਼ ਲਾਈਕ ਫੀਲ ਗੁੱਡ, ਜਿੰਨੀਆਂ ਵੀ ਚੀਜ਼ਾਂ ਆ ਵੀ ਹਾਂਜੀ ਆਈ ਡੋਨਟ ਨੋ ਵੀ ਇਨਸਾਨ ਨੂੰ ਕਿੰਨੀ ਕੁ ਜ਼ਿਆਦਾ ਇਹਨਾਂ ਚੀਜ਼ਾਂ ਦੀ ਓਵਰਆਲ ਜੇ ਦੇਖਿਆ ਜਾਵੇ ਜ਼ਰੂਰਤ ਆ, ਪਰ ਬੰਦੇ ਨੂੰ ਫੀਲ ਗੁੱਡ ਜਿਹੜਾ ਉਹ ਚੰਗਾ ਕਰਾ ਦਿੰਦੇ ਆ, ਉਹੀ ਅੱਜ ਕੱਲ ਚੀਜ਼ ਦੇਖ ਰਹੇ। ਵੇਖੋ ਹਮੇਸ਼ਾ ਤੋਂ ਇਹੋ ਵੇਖਦੀ ਆ, ਤੁਸੀਂ ਆਈਫੋਨ ਤਾਂ ਇੱਕ ਦੂਰ ਦੀ ਛੱਡੋ ਜਾਂ ਫੋਨ ਜਾਂ ਐਪ ਇੰਸਟਾਗ੍ਰਾਮ ਉਹਨੂੰ ਤੋਂ ਬਾਅਦ ਦੀ ਉਹ ਵੱਖਰੀ ਗੱਲ ਆ, ਪਰ ਇਨ ਜਨਰਲ ਵੀ ਤੁਸੀਂ ਦੇਖੋ ਤੇ ਜਦੋਂ ਕੋਈ ਖਿਡੌਣੇ ਆ ਨਿਆਣਿਆਂ ਦੇ, ਤੁਸੀਂ ਉਹਨਾਂ ਦੀ ਐਡਵਰਟਾਈਜ਼ਮੈਂਟ ਦੇਖੋ ਤੇ ਉਹਦੇ ਵਿੱਚ ਨਿਆਣੇ ਉਹ ਖਿਡੌਣਿਆਂ ਨੂੰ ਖੇਡਦੇ ਤੇ ਖੁਸ਼ ਹੁੰਦੇ ਆ ਨਾ, ਇਹ ਤੁਹਾਨੂੰ ਪ੍ਰੋਡਕਟ ਥੋੜੀ ਵੇਚਦੇ, ਖੁਸ਼ੀਆਂ ਦੇ ਨਾਲ ਦੇ ਨਾਲ ਵੇਚਦੇ ਵੀ ਖੁਸ਼ੀ ਤੁਹਾਨੂੰ ਖੁਸ਼ੀ ਮਿਲੂਗੀ, ਭਾਵੇਂ ਕਿ ਚਲੋ ਵੱਖਰੀ ਗੱਲ ਆ। ਅਗਲੀ ਜਿਹੜੀ ਮੈਂ ਸਭ ਤੋਂ ਲਾਸਟ ਹੀ ਗੱਲ ਕਰਾਂਗਾ, ਮੈਨੂੰ ਲੱਗਦਾ ਬਹੁਤ ਅੱਜ ਐਪਲ ਦੀ ਗੱਲ ਕਰ ਲਈ, ਪਰ ਐਪਲ ਨੇ ਹੁਣ ਬਾਈ ਡਿਫਾਲਟ ਕਾਲ ਰਿਕਾਰਡਿੰਗ ਤੇ ਟ੍ਰਾਂਸਕ੍ਰਿਪਸ਼ਨ ਜਿਹੜੀ ਉਹ ਦੇ ਦੇਣੀਆਂ ਨਵੇਂ ਵਿੱਚ। ਅੱਛਾ ਜਦੋਂ ਕੋਈ ਵੀ ਤੁਹਾਨੂੰ ਕਾਲ ਕਰਦਾ ਤੁਸੀਂ ਨਾਲ ਦੇ ਨਾਲ ਤੁਸੀਂ ਆਪਣੇ ਆਪ ਰਿਕਾਰਡ ਕਰ ਸਕਦੇ ਹੋ। ਆਫ ਕੋਰਸ ਮੈਨੂੰ ਲੱਗਦਾ ਵੀ ਕੰਪਲਾਇੰਸ ਰਹਿਣ ਦੇ ਕਰਕੇ ਕੁਛ ਨਾ ਕੁਛ ਇਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਕਹਿਣਗੇ ਵੀ ਇਹ ਕਾਲ ਰਿਕਾਰਡ ਹੋ ਰਹੀ, ਕੁਛ ਨਾ ਕੁਛ ਤਾਂ ਹੈ ਨਾ ਅਮਰੀਕਾ ਵਿੱਚ ਦੇਣਗੇ, ਪਰ ਇਹ ਹੈ ਵੀ ਕਾਲ ਚੱਕ ਕੇ ਤੇ ਉਹ ਕਾਲ ਨੂੰ ਤੁਸੀਂ ਟ੍ਰਾਂਸਕ੍ਰਿਪਸ਼ਨ ਜਿਹੜੀ ਉਹ ਕਨਵਰਸੇਸ਼ਨ ਦੀ ਕਰ ਸਕਦੇ ਹੋ, ਹੈ ਨਾ। ਤੇ ਉਹ ਅਲਰਟ ਤਾਂ ਜ਼ਰੂਰ ਹੋਊਗਾ ਹੀ, ਕਿਉਂਕਿ ਉਹ ਤੋਂ ਬਿਨਾਂ ਹੈ ਨਾ ਕਿਸੇ ਬਿਨਾਂ ਅਲਰਟ ਤੋਂ ਤੁਸੀਂ ਕਿਸੇ ਦੀ ਕਾਲ ਨਹੀਂ ਰਿਕਾਰਡ ਕਰ ਸਕਦੇ, ਸੋ ਐਪਲ ਨੂੰ ਤਾਂ ਕੰਪਲਾਇੰਟ ਰਹਿਣਾ ਹੀ ਪੈਣਾ। ਪਰ ਇਹ ਆ ਵੀ ਪੂਰੀ ਦੀ ਪੂਰੀ ਕਾਲ ਰਿਕਾਰਡ ਕਰਕੇ ਤੁਸੀਂ ਉਹਨੂੰ ਟ੍ਰਾਂਸਕ੍ਰਿਪਸ਼ਨ ਕਹਿ ਦਾ ਮਤਲਬ ਵਰਡ ਟੂ ਵਰਡ ਟੈਕਸਟ ਉਹ ਤੁਹਾਡੇ ਸਾਹਮਣੇ ਆ ਜਾਊਗਾ, ਤੇ ਉਹ ਟੈਕਸਟ ਦੀ ਤੁਸੀਂ ਸਮਰੀ ਕਰ ਸਕਦੇ ਹੋ। ਮੰਨ ਲਓ ਕਿਸੇ ਨੇ ਅੱਧੇ ਘੰਟੇ ਦੇ ਨਾਲ ਮੈਂ ਰਾਜ ਕਰਨ ਦੇ ਨਾਲ ਅੱਧੇ ਘੰਟੇ ਤੇ ਫੋਨ ਤੇ ਗੱਲ ਕੀਤੀ, ਉਹਨੂੰ ਮੈਂ ਰਿਕਾਰਡ ਕਰ ਲਿਆ ਤੇ ਉਹਨੂੰ ਮੈਂ ਕਿਹਾ ਯਾਰ ਮੈਨੂੰ ਨਾ ਇਹਦੀ 2 ਮਿੰਟ ਦੀ ਸਮਰੀ ਦੇ ਦੇ, ਤੇ ਉਹਨੇ I 2 think ਮਿੰਟ this all goes into ਜਿਹੜੀਆਂ ਲਾਰਜ ਲੈਂਗੁਏਜ ਮਾਡਲਸ ਆ ਹਾਂਜੀ ਮਾਡਲਸ ਜਿਹੜੇ ਆ ਉਹਦੇ ਵਿੱਚ ਜਿਹੜੀਆਂ ਜਾ ਰਹੀਆਂ, LLM ਲੋਕਾਂ ਨੇ ਤਾਂ ਆਪਸ ਦੇ ਵਿੱਚ ਗੱਲ ਕਰਨੀ ਓਰੀਜਨਲ ਲੈਂਗੁਏਜ ਦੇ ਹਾਂ ਵਿੱਚ, ਇਹ ਤਾਂ ਐਪਲ ਨੂੰ ਇਵੈਂਚੁਅਲੀ ਓਵਰਆਲ ਫਾਇਦਾ ਆ, ਜਾਂ ਚੈਟ ਜੀਪੀਟੀ ਨੂੰ ਓਵਰਆਲ ਫਾਇਦਾ, ਕਿਉਂਕਿ ਚੈਟ ਜੀਪੀਟੀ ਹੀ ਜੁੜੀ ਹੋਈ ਆ ਜਿਹੜੀ ਐਪਲ ਇੰਟੈਲੀਜੈਂਸ ਦੇ ਨਾਲ ਜੀ। ਐਪਲ ਇੰਟੈਲੀਜੈਂਸ ਨੂੰ ਚੈਟ ਜੀਪੀਟੀ ਹੀ ਜਿਹੜੀ ਉਹ ਚਲਾ ਰਹੀ ਆ, ਸੋ ਦੈਟਸ ਵਾਟ ਇਟ ਇਜ਼, ਐਵਰੀਥਿੰਗ ਇਜ਼ ਡਾਟਾ ਦੇ ਵਾਂਟ ਟੂ ਟੇਕ ਆਊਟ ਆਫ ਯੂ, ਉਹਨਾਂ ਨੇ ਕੱਢਣਾ ਹੀ ਕੱਢਣਾ। ਬ੍ਰੇਕ ਲੈ ਲਈਏ ਕਿਤੇ, ਆਪਾਂ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਪ੍ਰੋਗਰਾਮ ਜਿਹੜਾ ਇਦਾਂ ਹੀ ਜਾਰੀ ਰਹੂਗਾ ਪੰਜਾਬੀ ਟੈਕ ਟਾਕ। ਇਸ ਤੋਂ ਬਾਅਦ ਦੇ ਵਿੱਚ ਚੈਟ ਜੀਪੀਟੀ ਦੀ ਗੱਲ ਚੱਲਦੀ ਸੀ, ਚੈਟ ਜੀਪੀਟੀ ਨੇ ਇੱਕ ਨਵਾਂ ਤੀਰ ਹੋਰ ਛੱਡਿਆ ਆ, ਨਵਾਂ ਕਹਿ ਲਓ ਵੀ ਧਮਾਕਾ ਜਿਹੜਾ ਉਹ ਕੀਤਾ ਆ, ਕੀ ਕਰ ਸਕਦਾ ਹੈ ਉਹਨਾਂ ਦਾ ਨਵਾਂ ਜਿਹੜਾ ਇੱਕ ਮਾਡਲ, ਉਸ ਦੇ ਬਾਰੇ ਆਪਾਂ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ, ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰ ਫਿਰ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤੇ ਤੇ ਪੰਜਾਬੀ ਟੀਵੀ USA ਵੇਖ ਰਹੇ ਸਾਡੇ ਵਿਊਅਰਸ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆ ਆਖਦੇ ਆ ਬ੍ਰੇਕ ਤੋਂ ਬਾਅਦ। ਅਗਰ ਇੱਕ ਪਿਛਲੀ ਗੱਲਬਾਤ ਦੇ ਵਿੱਚ ਜਿਹੜੀ ਆਪਾਂ ਕੀਤੀ ਉਹ ਥੋੜਾ ਜਿਹਾ ਕਲੈਰੀਫਾਈ ਕਰ ਦਈਏ ਵੀ ਜਿਹੜੇ AirPods Pro 2 ਆ ਉਹ ਆਲਰੇਡੀ ਜਿਹੜੇ ਹਾਰਡਵੇਅਰ ਹੈਗਾ ਆ ਉਸੇ ਹਾਂਜੀ ਦੇ ਵਿੱਚ ਉਹਨਾਂ ਨੇ ਸੌਫਟਵੇਅਰ ਅਪਡੇਟ ਕਰਨਾ ਹੈ ਜਿਹਨੂੰ ਐਜ਼ ਏ ਓਵਰ ਦਾ ਕਾਊਂਟਰ ਹੀਅਰਿੰਗ ਏਡ ਦੇ ਤੌਰ ਦੇ ਉੱਤੇ ਜਿਹੜਾ ਉਹ ਵਰਤੋਗੇ। AirPod Pros 2 ਜਿਹੜੇ ਉਹ ਨਵੇਂ ਨਹੀਂ ਆ ਰਹੇ, ਉਹ ਸੇਮ H2 ਚਿਪ ਵਾਲੇ ਜਿਹੜੇ ਆ ਉਹਨਾਂ ਨੂੰ ਹੀ ਉਹ ਅਪਡੇਟ ਜਿਹੜਾ ਉਹ ਕਰਨ ਜਾ ਹਾਂਜੀ ਜੀ। ਰਹੇ। ਸੋ ਆਪਾਂ ਕਿਉਂਕਿ ਇਹਦੇ ਨਾਲ ਮੈਨੂੰ ਲੱਗਦਾ ਰਾਜਕਨ ਕਿ ਵੇਖੋ ਟੈਕਨੋਲੋਜੀ ਦੇ ਜੇ ਤੁਸੀਂ ਫਾਇਦੇ ਦੀ ਗੱਲ ਕਰਦੇ ਆ ਨਾ ਤੇ ਉਹਦੇ ਵਿੱਚ ਇਹ ਡੈਫੀਨੇਟਲੀ ਟੈਕਨੋਲੋਜੀ ਦਾ ਫਾਇਦਾ ਹੈਗਾ ਹੀ ਆ। ਦੋ ਚੀਜ਼ਾਂ ਇਹ ਹੈ ਕਿ ਇੱਕ ਤਾਂ ਕੰਪੀਟੀਸ਼ਨ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ FDA ਤੋਂ ਹੁਣ ਅਪਰੂਵਲ ਆ ਗਈ ਕਿ ਓਵਰ ਦਾ ਕਾਊਂਟਰ ਤੁਸੀਂ ਹੀਅਰਿੰਗ ਏਡ ਲੈ ਸਕਦੇ ਹੋ। ਹੁਣ ਤੁਸੀਂ ਇਹ ਦੇਖੋ ਇਸ ਤੋਂ ਬਾਅਦ ਦੇ ਵਿੱਚ ਚਾਹੇ ਉਹ ਗੈਲੈਕਸੀ ਆ ਚਾਹੇ ਉਹ ਹਾਂਜੀ ਗੂਗਲ ਆ ਉਹਨਾਂ ਹਾਂਜੀ ਸਾਰਿਆਂ ਨੂੰ ਵੀ ਕੁਝ ਕਰਨਾ ਹੀ ਪੈਣਾ। ਜੀ ਨਾਲ ਦੀ ਨਾਲ ਹਨਾ ਕਾਸਟ ਦੀ ਵੀ ਦੇਖਿਆ ਜਾਏ ਤੇ ਕੰਪੈਰੀਟਿਵਲੀ ਕਾਸਟ ਦੇ ਪਰਸਪੈਕਟਿਵ ਤੋਂ ਵੀ ਹਨਾ ਇੱਕ ਡਿਵਾਈਸ ਦੇ ਨਾਲ ਤੁਹਾਨੂੰ ਮਲਟੀਪਲ ਡਿਵਾਈਸ ਲਾਉਣ ਦੀ ਲੋੜ ਨਹੀਂ ਪੈਣੀ। ਇੱਕ ਡਿਵਾਈਸ ਦੇ ਨਾਲ ਤੁਸੀਂ ਚੀਜ਼ਾਂ ਵੀ ਸੁਣ ਸਕਦੇ ਹੋ ਤੇ ਉਸੇ ਡਿਵਾਈਸ ਦੇ ਨਾਲ ਤੁਹਾਡੀ ਹੀਅਰਿੰਗ ਏਡ ਵੀ ਤੁਹਾਡੀ ਹੋ ਜਾਏਗੀ। ਸੋ ਇਹ ਕੁਝ ਐਗਜ਼ਾਮਪਲ ਹੈਗੇ ਜਿੱਥੇ ਟੈਕਨੋਲੋਜੀ ਦਾ ਆਪਾਂ ਨੂੰ ਬਹੁਤ ਬੈਨੀਫਿਟ ਹੋਇਆ ਜੀ। ਜੀ ਤੇ ਹਰਵਿੰਦਰ ਹੁਣ ਆਪਾਂ ਚੈਟ ਜੀਪੀਟੀ ਵੱਲ ਨੂੰ ਵਧਦੇ ਹਾਂ। ਚੈਟ ਜੀਪੀਟੀ ਨੇ ਇੱਕ ਨਵਾਂ ਓਪਨ AI ਦਾ O1 ਮਾਡਲ ਜਿਹੜਾ ਉਹ ਲਾਂਚ ਕੀਤਾ ਆ। ਓਪਨ ਆਈ ਇਸ ਟਾਈਮ ਸਭ ਤੋਂ ਅੱਗੇ ਆ, ਸਭ ਤੋਂ ਤੇਜ਼ ਆ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਨਵੇਂ ਤੋਂ ਨਵੇਂ ਜਿਹੜੇ ਮਾਡਲ ਆ ਉਹ ਪੇਸ਼ ਕਰਨ ਦੇ ਵਿੱਚ। ਸੋ ਰੀਸੈਂਟਲੀ ਸਤੰਬਰ ਮਹੀਨੇ ਦੇ ਮੱਧ ਦੇ ਵਿੱਚ ਇਹਨਾਂ ਨੇ 12 ਤਰੀਕ ਨੂੰ ਜਿਹੜਾ ਕਿ O1 ਮਾਡਲ ਲਾਂਚ ਕੀਤਾ ਸੀਗਾ ਜੋ ਕਿ ਕ੍ਰਿਟੀਕਲ ਥਿੰਕਿੰਗ ਕਰਕੇ ਜਿਹੜੇ ਸੋਲੂਸ਼ਨਸ ਆ ਉਹ ਪੇਸ਼ ਕਰ ਰਿਹਾ ਆ। ਸੋ ਬਿਹਾਈਂਡ ਦਾ ਸੀਨਸ ਜਿਹੜੀ ਓਪਨ AI ਦੀ ਜਿਹੜੀ ਟੀਮ ਆ ਉਹ ਲਗਾਤਾਰ ਨਵੇਂ ਤੋਂ ਨਵੇਂ ਮਾਡਲਸ ਜਿਹੜੇ ਆ ਉਹ ਕ੍ਰੀਏਟ ਕਰ ਰਹੀ ਆ। ਕਿੰਨੇ ਸੈਕਿੰਡ ਦੇ ਲਈ ਸੋਚਿਆ, ਵੈਲਿਊਏਟ ਕੀਤਾ, ਕੀ ਉਹਦਾ ਸੋਲੂਸ਼ਨ ਆ, ਕਿੱਦਾਂ ਹੋਊਗਾ, ਉਹ ਸਾਰਾ ਕੁਝ ਐਕਸਪਲੇਨ ਜਿਹੜਾ ਉਹ ਨਾਲ ਚੈਟ ਜੀਪੀਟੀ O1 ਮਾਡਲ ਜਿਹੜਾ ਕਰ ਰਿਹਾ। ਸੋ ਕਹਿ ਸਕਦੇ ਆ ਵੀ ਇੱਕ ਮਾਰਕਿਆਂ ਦੇ ਵਿੱਚੋਂ ਇੱਕ ਹੋਰ ਨਵਾਂ ਮਾਰਕ ਆ। ਬਿਲਕੁਲ ਨਵਾਂ ਮਾਰਕ ਆ। ਮੈਂ ਇੱਕ ਛੋਟੀ ਜਿਹੀ ਉਹਨੂੰ ਐਗਜ਼ਾਮਪਲ ਦਿੱਤੀ ਸੀ, ਮੈਂ ਕੁਐਸਚਨ ਦਿੱਤਾ ਸੀ। ਸੋ ਉਹਦੇ ਵਿੱਚ ਉਹਨੂੰ ਮੈਂ ਕਿਹਾ ਕਿ ਕੋਈ ਸਿੰਪਲ ਪ੍ਰੋਬਲਮ ਸੀ ਤੇ ਉਹਨੇ ਕਿਹਾ ਥਿੰਕਿੰਗ ਅਬਾਊਟ 0 ਸੈਕਿੰਡ। ਸੋ ਬੜੀ ਛੋਟੀ ਜਿਹੀ ਹੈ ਨਾ ਜਿੱਦਾਂ ਤੂੰ ਐਗਜ਼ਾਮਪਲ ਦਿੱਤੀ ਤੇ ਵਧੀਆ ਇੰਪ੍ਰੈਸਿਵ ਸੀ ਉਹ ਮੈਂ ਨਾ ਇੱਕ ਕਿਉਂਕਿ ਬੈਕ ਐਂਡ ਤੇ ਐਨੀਵੇਜ਼ ਇਦਾਂ ਦਾ ਆਪਰੇਸ਼ਨ ਹੁੰਦਾ ਹੀ ਆ ਪਰ ਕਿਉਂਕਿ ਉਹਨੂੰ ਡਿਸਪਲੇ ਵੀ ਕਰਦੇ ਉਹਦੇ ਨਾਲ ਵੀ ਥੋੜੀ ਚੀਜ਼ ਆਪਾਂ ਨੂੰ ਸਾਹਮਣੇ ਬਾਹਰ ਪਤਾ ਲੱਗਦੀ ਆ। ਪਰ ਕਹਿੰਦਾ ਮਤਲਬ ਇਹ ਆਪਾਂ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਆਪਾਂ ਇੱਕ ਟਾਕ ਸ਼ੋਅ ਦੇ ਵਿੱਚ ਇਹਨੂੰ ਟੱਚ ਕੀਤਾ ਸੀ। ਅੱਜ ਉਹਨੂੰ ਦੁਬਾਰਾ ਕਰਦੇ ਕਿ ਇਹ ਪੋਸੀਬਲ ਕਿੱਦਾਂ। ਹੁਣ ਦੇਖੋ ਨਵੇਂ ਅਪਡੇਟਸ ਆ ਜਿੱਦਾਂ ਆਪਾਂ ਹੁਣ ਐਪਲ ਦੀ ਗੱਲ ਕਰਕੇ ਹਟੇ ਆ ਹਾਰਡਵੇਅਰ ਦੀ ਜਾਂ ਸੌਫਟਵੇਅਰ ਨਵੇਂ ਜਿਹੜੇ ਅਪਡੇਟਸ ਆ ਉਹ ਤਾਂ ਚੱਲਦੇ ਹੀ ਰਹਿੰਦੇ ਆ। ਇਹ ਜਿਹੜੇ ਇਹ ਮਾਡਲ ਜਿਹੜੇ ਉਹ ਡਿਫਰੈਂਟ ਕਿੱਦਾਂ ਤੇ ਇੱਕੋ ਦਮ ਹੀ ਇੰਨੇ ਜ਼ਿਆਦਾ ਫਾਸਟ ਹੋ ਜਾਂਦੇ ਆ, ਐਕਸਪੋਨੈਂਸ਼ੀਅਲ ਫਾਸਟ ਹੋ ਰਹੇ ਆ, ਰਾਈਟ। ਐਗਜ਼ੈਕਟਲੀ ਜਿਹੜਾ ਟੈਕਨੀਕਲ ਕਨਸੈਪਟ ਹੁੰਦਾ ਉਹਨੂੰ ਕਹਿੰਦੇ ਆ ਰੀਇਨਫੋਰਸਮੈਂਟ ਲਰਨਿੰਗ RL। ਠੀਕ ਹੈ ਜੀ। ਸੋ ਰੀਇਨਫੋਰਸਮੈਂਟ ਲਰਨਿੰਗ ਦਾ ਇਹ ਹੁੰਦਾ ਕਿ ਜਦੋਂ ਅਸੀਂ ਕੋਈ ਨਾਰਮਲ ਕੈਲਕੂਲੇਸ਼ਨ ਕਰਦੇ ਆ ਹੈਨਾ, ਮੰਨ ਲਓ ਮੈਂ ਬੜੀ ਨਾ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦਾ ਸ਼ਾਇਦ ਉਹਦੇ ਨਾਲ ਗੱਲ ਸਮਝ ਆ ਜਾਏ ਆਪਣੇ ਕੋਲ ਹੀ ਬਣਾ ਕੇ। ਉਹ ਇਹ ਆ ਕਿ ਮੰਨ ਲਓ ਕਿ ਮੈਂ ਕੋਈ ਪਹਾੜੇ ਯਾਦ ਕਰਦਾ, ਟੇਬਲ ਯਾਦ ਕਰਦਾ, ਉਹਦੇ ਵਿੱਚ ਮੈਂ ਕਹਾਂ ਕਿ 5 into 5 5 5 ਪੰਜੂ ਪੰਜਾ 25। ਸੋ ਹੁਣ ਉਹਦੇ ਬੈਕ ਐਂਡ ਤੇ ਕੀ ਆਪਰੇਸ਼ਨ ਹੈਗੇ ਕਿ 5 ਨੂੰ 5 + 5 5 ਵਾਰੀ ਉਹਨੂੰ ਤੁਸੀਂ ਐਡ ਕਰਦੇ ਹੋ, ਰਾਈਟ। ਤੇ ਉਹ 25 ਕਰਦਾ ਵਾ, ਠੀਕ ਆ। ਤੇ ਉਸ ਤੋਂ ਬਾਅਦ ਮੈਂ ਕਹੂੰਗਾ ਕਿ 25 5 125 ਹੈ ਨਾ। ਸੋ ਇਦਾਂ ਮੈਂ ਇੱਕ ਇਹਦੇ ਪਿੱਛੋਂ ਜੇ ਬੈਕ ਐਂਡ ਕੈਲਕੂਲੇਸ਼ਨ ਦੇਖੀ ਜਾਏ ਤੇ ਉਹਦੇ ਵਿੱਚ ਆ ਕੇ 5 ਨੂੰ 5 ਵਾਰੀ ਐਡ ਕੀਤਾ, ਫਿਰ 25 ਨੂੰ 5 ਵਾਰੀ ਐਡ ਕੀਤਾ, 125 ਬਣ ਗਿਆ ਨਾ ਬੈਕ ਐਂਡ ਆਪਰੇਸ਼ਨ ਆ ਵਾ। ਪਰ ਜੋ ਇਹ ਹੋ ਗਏ ਕੰਪਿਊਟਰ ਦੀ ਲੈਂਗੁਏਜ ਦੇ ਅਕੋਰਡਿੰਗਲੀ ਇਹ ਵਰਡ ਜੀ ਉਹਦੀ ਕੈਲਕੂਲੇਸ਼ਨ ਹੋ ਗਈ। ਹੁਣ ਜਿੱਦਾਂ ਇਹ ਇੱਕ ਮੈਮਰੀ ਉਹਨੂੰ ਜ਼ਰੂਰਤ ਹੋ ਗਈ ਮੈਮਰੀ ਦੀ ਕਿ 5 ਦੀ ਕੈਲਕੂਲੇਸ਼ਨ ਉਹਨੇ ਕੀਤੀ, ਫਿਰ 25 ਦੇ ਨਾਲ 5 ਦੀ ਕੈਲਕੂਲੇਸ਼ਨ ਕੀਤੀ, ਇਹ ਹੋ ਗਏ ਕੰਪਿਊਟਰ ਦੀ। ਪਰ ਜਦੋਂ ਅਸੀਂ ਬੰਦੇ ਦਾ ਦਿਮਾਗ ਤੇ ਕੰਪਿਊਟਰ ਦਾ ਦਿਮਾਗ ਕਿੱਦਾਂ ਵੱਖਰਾ ਸੀ ਹੁਣ ਤੱਕ, ਉਹ ਇਹ ਸੀ ਕਿ ਜਦੋਂ ਆਪਾਂ ਛੋਟੇ ਹੁੰਦੇ ਆ ਹਨਾ 4ਵੀਂ 5ਵੀਂ ਤੱਕ ਪਹਾੜੇ ਸਾਨੂੰ ਰਟਾਉਂਦੇ ਸੀ ਤੇ ਉਹਨੂੰ 5 5 25 ਆਪਾਂ ਬਿਨਾਂ ਸੋਚਦੇ ਹੁਣ ਸਾਨੂੰ ਕੋਈ ਪੁੱਛੇ ਆਪਾਂ ਕੋਈ ਦਿਮਾਗ 'ਚ ਕੈਲਕੂਲੇਸ਼ਨ ਨਹੀਂ ਕਰਦੇ, ਸਾਡੇ ਦਿਮਾਗ 'ਚ ਉਹ ਰੱਟਾ ਹੈਗਾ ਚੀਜ਼ ਆਪਾਂ ਸਹੀ ਗੱਲ।
ਹੈ ਨਾ? ਤੇ ਇਸੇ ਤਰ੍ਹਾਂ ਕਿਸੇ ਨੇ ਕਹਿ ਦਿੱਤਾ 25 5 ਆ, ਅਸੀਂ ਕਹਿਣਾ 125 ਬਾਏ ਡਿਫਾਲਟ ਬਿਨਾਂ ਸੋਚੇ, ਕੋਈ ਕੈਲਕੂਲੇਸ਼ਨ ਨਹੀਂ ਕੀਤੇ, ਬ੍ਰੇਨ ਪਾਵਰ ਨਹੀਂ ਯੂਜ਼ ਕੀਤੀ। ਮਸਲ ਮੈਮਰੀ। ਹਾਂਜੀ, ਹੁਣ ਇਹੀ ਚੀਜ਼ ਹੈ ਇਹਦੇ ਵਿੱਚ, ਇਹਨੂੰ ਕਹਿੰਦੇ ਰੀਇਨਫੋਰਸਮੈਂਟ ਲਰਨਿੰਗ। ਜਦੋਂ ਤੁਸੀਂ ਬਾਰ-ਬਾਰ ਕੋਈ ਚੀਜ਼, ਕੰਪਿਊਟਰ ਉਸ ਚੀਜ਼ ਨੂੰ ਕਰਦਾ ਤੇ ਉਹਨੂੰ ਵੀ ਹਿਊਮਨ ਮਾਈਂਡ ਦੇ ਵਾਂਗੂ ਉਹਨੂੰ ਡਿਵੈਲਪ ਕਰ ਲੈਂਦਾ। ਸੋ ਇਹ ਜਿਹਦੇ ਕਰਕੇ, ਇਹੀ ਕਾਰਨਾਂ ਕਰਕੇ ਜਿਹੜਾ ਆਲਰੇਡੀ ਤੁਸੀਂ ਲਰਨ ਕਰ ਲਿਆ ਹੋਇਆ, ਉਹਦੀ ਜਿਹੜੀ ਕੈਲਕੂਲੇਸ਼ਨ ਉਹ ਦੁਬਾਰਾ ਯੂਜ਼ ਹੋਣੀ ਨਹੀਂ ਹੈ, ਕਿਉਂਕਿ ਉਹਨੇ ਆਲਰੇਡੀ ਲਰਨ ਕਰ ਲਈ ਹੋਈ, ਉਹਨੂੰ ਪਤਾ। ਉਹਨੇ ਉਤੋਂ ਗਾਂਹ ਕਿੱਦਾਂ ਜਾਣਾ ਵਾ, ਉਹਦੀ ਲਰਨਿੰਗ ਆ। ਸੋ ਜਿੰਨੀ ਪੁਰਾਣੀ ਮੈਮਰੀ, ਆਪਣੇ ਕੰਪਿਊਟ ਪਾਵਰ ਯੂਜ਼ ਹੋਣੀ ਸੀ ਟੂ ਕਮ ਟੂ ਅ ਸਰਟਨ ਪੁਆਇੰਟ ਬਿਫੋਰ ਯੂ ਕੈਨ ਡਰਾਈਵ ਐਨੀ ਕਨਕਲੂਜਨ, ਉਹਨੇ ਆਲਰੇਡੀ ਅੰਡਰਸਟੈਂਡੇਬਲ ਆ, ਉਹਦੀ ਮੈਮਰੀ ਦੇ ਵਿੱਚ, ਮਸਲ ਮੈਮਰੀ ਕਹਿ ਲਓ, ਜੋ ਵੀ ਮੈਮਰੀ 'ਚ ਆਲਰੇਡੀ ਹੋ ਗਈ ਹੈ ਨਾ। ਸੋ ਇਹ ਜਿਹੜੀ ਨਵੀਂ ਚੀਜ਼ ਵੀ ਹੈਗੀ ਆ, ਇਹ ਰੀਇਨਫੋਰਸਮੈਂਟ ਲਰਨਿੰਗ ਦੇ ਕਨਸੈਪਟ ਦੇ ਉੱਤੋਂ ਆ। ਵੀ ਜਿੱਦਾਂ ਆਪਾਂ, ਹੈ ਨਾ, ਛੋਟੇ ਇੱਕ ਦੂਸਰੀ ਚੀਜ਼ ਇਹ ਹੈ ਕਿ ਰੀਇਨਫੋਰਸਮੈਂਟ ਲਰਨਿੰਗ ਦੀ ਵੀ ਆਪਾਂ ਡੈਫੀਨੇਸ਼ਨ ਵਿੱਚ ਵੀ ਚਲੇ ਜਾਈਏ ਤਾਂ ਉਹ ਇੱਦਾਂ ਆਪਾਂ ਉਹਨੂੰ ਕਰ ਸਕਦੇ ਹਾਂ ਕਿ ਜਿੱਦਾਂ ਕੋਈ ਛੋਟਾ ਬੱਚਾ 2-4 ਸਾਲ ਦਾ, ਉਹਨੂੰ ਅਸੀਂ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਸਾਨੂੰ ਕਹਿੰਦਾ ਕਿ ਉਹ ਕੋਈ ਕੰਮ ਕਰਦਾ, ਹੈ ਨਾ, ਜੇ ਉਹ ਹੱਸਦਾ ਤੇ ਅਸੀਂ ਅੱਗੋਂ ਉਹਨੂੰ ਹੱਸਦੇ ਹਾਂ, ਤੇ ਜੇ ਉਹ ਕਰਦਾ ਤੇ ਫਿਰ ਆਪਾਂ ਉਹਨੂੰ ਚੰਗੀ ਤਰ੍ਹਾਂ ਨਹੀਂ ਕਰਦੇ। ਸੋ ਇਹ ਉਹਦੀ ਮੈਮਰੀ ਦੇ ਅਕੋਰਡਿੰਗਲੀ ਬੱਚਾ ਉਹਨੂੰ ਸਮਝ ਲੈਂਦਾ ਕਿ ਹੱਸਣਾ ਚੰਗੀ ਗੱਲ ਆ, ਜਾਂ ਕਿਸੇ ਨੂੰ ਮਾਰਨਾ ਜਾਂ ਕੋਈ ਗਲਤ ਕੰਮ ਕਰਨਾ ਚੰਗੀ ਗੱਲ ਨਹੀਂ। ਆਪਾਂ ਭਾਵੇਂ ਉਹਨੂੰ ਬੋਲ ਕੇ ਨਹੀਂ ਕਿਹਾ ਹੋਏ, ਉਹ ਸਾਡੇ ਐਕਸਪ੍ਰੈਸ਼ਨ ਤੋਂ ਹੀ ਸਮਝ ਜਾਂਦਾ। ਸੋ ਇਹ ਉਹਦੀ ਰੀਇਨਫੋਰਸਮੈਂਟ, ਉਹਦੀ ਟ੍ਰੇਨਿੰਗ ਹੋ ਰਹੀ ਆ। ਇੱਦਾਂ ਹੀ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਜਿਹਨਾਂ ਨੂੰ LLMs ਕਹਿੰਦੇ, ਲਾਰਜ ਲੈਂਗੁਏਜ ਮਾਡਲਸ, ਇਸੇ ਤਰ੍ਹਾਂ ਹੀ ਉਹ ਟ੍ਰੇਨ ਹੁੰਦੇ ਆ, ਵਿਦਆਊਟ ਸਪੈਸੀਫਿਕਲੀ ਟੈਲਿੰਗ ਦੈਮ, ਜਸਟ ਬੇਸਡ ਔਨ ਰਿਜ਼ਲਟ, ਵੀ ਉਹਨਾਂ ਕੋਈ ਕੰਮ ਕੀਤਾ, ਉਹਦਾ ਰਿਜ਼ਲਟ ਪੋਜ਼ੀਟਿਵ ਆਇਆ ਕਿ ਨਹੀਂ। ਜਿੱਦਾਂ ਤੁਸੀਂ ਅੱਜ ਕੱਲ੍ਹ, ਹੈ ਨਾ, ਕਾਫੀ ਆਪਾਂ ਕੋਲ ਚੈਟਬੋਟ ਹੈਗੇ ਆ, ਜਾਂ ਕੋਈ ਡੈਲੀ ਹੋ ਗਿਆ, ਜਾਂ ਹੋਰ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਇਮੇਜਸ ਕ੍ਰੀਏਟ ਕਰਦੇ ਹੋ, ਥੱਲੇ ਤੁਹਾਨੂੰ ਥੰਬਸ ਅਪ ਜਾਂ ਥੰਬਸ ਡਾਊਨ ਆਉਂਦਾ, ਤੁਸੀਂ ਕਹਿੰਦੇ ਹੋ ਵੀ ਇਹ ਥੰਬਸ ਡਾਊਨ ਆ, ਵੀ ਨਹੀਂ ਇੱਦਾਂ ਦਾ ਨਹੀਂ, ਮੈਨੂੰ ਕ੍ਰੀਏਟ ਕਰੋ। ਸੋ ਉਹਨੇ ਲਰਨ ਕਰ ਲਿਆ। ਜਦੋਂ ਅੱਜ ਹਰਵਿੰਦਰ ਮੰਨ ਲਓ ਵੀ ਉਹ ਟੂਲ ਨੂੰ ਯੂਜ਼ ਕਰ ਲਿਆ, ਕੱਲ੍ਹ ਨੂੰ ਰਾਜਕਰਨ ਉਹ ਟੂਲ ਨੂੰ ਯੂਜ਼ ਕਰਕੇ ਸੇਮ ਪ੍ਰੋਮਪਟ ਦਊਗਾ, ਸੋ ਰਾਜਕਰਨ ਨੂੰ ਜਿਹੜੀ ਪਿਕਚਰ ਜਨਰੇਟ ਹੋਊਗੀ ਹਰਵਿੰਦਰ ਨਾਲ ਬੈਟਰ ਹੋਊਗੀ, ਕਿਉਂਕਿ ਹਰਵਿੰਦਰ ਨੇ ਆਲਰੇਡੀ ਉਹਨੇ ਥੰਬਸ ਡਾਊਨ ਦੇ ਦਿੱਤਾ, ਉਹਨੂੰ ਪਤਾ ਵੀ ਇਹ ਉਹਨੇ ਲਰਨ ਕਰ ਲਿਆ ਸਿਸਟਮ। ਹਾਂ, ਇਹ ਥੋੜਾ ਕੰਪਲਿਕੇਟਡ ਜਿਹਾ ਸਬਜੈਕਟ ਹੈ, ਪਰ ਹੋਪਫੁਲੀ ਮੈਨੂੰ ਬੜਾ ਪੇਟੂ ਪੱਧਰੇ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਹੋ ਸਕਦਾ ਥੋੜੀ, ਹੈ ਨਾ, ਗੱਲ ਇਹ ਸਮਝ ਆਏ, ਪਰ ਤੁਸੀਂ ਹੋਰ ਵੀ ਲਰਨ ਕਰ ਸਕਦੇ ਹੋ। ਸੋ ਆਪਾਂ ਗੱਲ ਕਰਦੇ ਕਿ ਜਿਹੜੇ ਮਾਡਲਸ ਆਏ ਦਿਨੋਂ ਦਿਨ ਜਿਹੜੇ ਆ ਸਮਾਰਟ ਹੋ ਰਹੇ ਆ, ਫਾਸਟ ਹੋ ਰਹੇ ਆ, ਤੇ ਬਹੁਤ ਜ਼ਿਆਦਾ ਐਕੂਰੇਟ ਹੋ ਰਹੇ ਆ। ਸੋ ਜਿਹੜੇ PhD ਲੈਵਲ ਦੀ ਵੀ ਆਪਾਂ ਗੱਲ ਕਰਦੇ ਕਿ ਜਿਨ੍ਹਾਂ ਲੋਕਾਂ ਦੀ PhD ਰਿਸਰਚ ਬੇਸਡ ਇਨਫੋਰਮੇਸ਼ਨ ਹੈ, ਕਿਉਂਕਿ PhD ਕੋਈ ਕਰਨੀ, ਹੈ ਨਾ, ਕੋਈ ਬਹੁਤ ਚੰਗਾ ਐਫਰਟ ਚਾਹੀਦਾ, ਤੁਸੀਂ ਉਹਨੂੰ PhD ਕਰਨੀ, ਕਈ ਸਾਲ ਲੱਗ ਜਾਂਦੇ, ਤੇ ਉਹਦੇ ਵਿੱਚ ਇਨੋਵੇਟਿਵ ਰਿਸਰਚ ਜਿਹੜੀ ਹੁੰਦੀ ਆ ਉਹ ਕਾਫੀ ਮਾਇਨੇ ਰੱਖਦੀ ਹੁੰਦੀ, ਕਿ ਨਵੀਂ ਚੀਜ਼ ਤੁਸੀਂ ਸਾਹਮਣੇ ਕੀ ਲੈ ਕੇ ਆਉਂਦੇ ਹੋ PhD ਵਿੱਚ। ਸੋ ਉਹ ਇਹ ਆ ਕਿ ਉਹਦੇ ਵਿੱਚ ਜਿਹੜੇ ਰੀਇਨਫੋਰਸਮੈਂਟ ਲਰਨਿੰਗ ਦਾ ਕਨਸੈਪਟ ਆ, ਤੇ ਜਿਹੜਾ AI ਦੀ ਇੰਟੈਲੀਜੈਂਸ ਆ, ਉਹ ਇਹ ਹੈ ਕਿ ਜਿਹੜੇ PhD ਲੈਵਲ ਦੇ ਜਿਹੜੇ ਲੋਕ ਆ, ਅੱਜ ਕੱਲ੍ਹ ਇਹ ਮੰਨਿਆ ਜਾ ਰਿਹਾ, ਜਾਂ ਈਵਨ ਕਈ ਲੋਕੀ PhD ਜਿਹਨਾਂ ਕੀਤੀ ਵੀ ਆ, ਇਸ ਚੀਜ਼ ਨੂੰ ਕਨਫਰਮ ਕਰਦੇ ਆ ਕਿ ਇਹਦੀ ਜਿਹੜੀ ਇੰਟੈਲੀਜੈਂਸ ਆ ਉਹ ਨੀਅਰ ਅਬਾਊਟ PhD ਲੈਵਲ ਦੇ ਲੋਕਾਂ ਤੱਕ ਦੀ ਹੈਗੀ ਆ। ਰੀਸੈਂਟਲੀ ਇੱਕ ਬੰਦੇ ਨੇ ਪਾਇਆ ਸੀ ਚੈਟ GPT ਦਾ ਜਿਹੜਾ O1 ਦਾ ਪ੍ਰੀਵਿਊ, ਕਹਿੰਦਾ ਵੀ ਉਹਨੇ ਜਿਹੜਾ ਮੇਰਾ PhD ਦਾ ਕੋਡ ਆ 1 ਘੰਟੇ ਦੇ ਵਿੱਚ ਲਿਖਿਆ। ਇਹ ਮੰਨਣ ਜਸਟ ਇਮੇਜਿਨ, ਜਿਹੜਾ ਉਹਨੂੰ ਬਣਾਉਣ ਦੇ ਵਿੱਚ, ਜਿਹੜਾ ਉਹਨੂੰ ਲਿਖਣ 'ਚ 1 ਸਾਲ ਲੱਗਾ ਸੀ। ਹਾਂਜੀ, ਇਹ ਮੰਨਣ ਯੋਗ ਹੈ। ਕਹਿੰਦਾ 6 ਪ੍ਰੌਂਪਟ ਕਹਿੰਦਾ ਮੈਂ ਵਰਤੇ ਚੈਟ GPT ਦੇ O1 ਦੇ ਉੱਤੇ, ਉਹਨੇ ਪ੍ਰੀਵਿਊ ਕਰਤਾ ਤੇ ਮੇਰਾ ਇੱਕ ਛੋਟਾ ਜਿਹਾ ਜਿਹੜਾ ਵਰਜ਼ਨ ਆ ਕੋਡ ਦਾ ਡਿਸਕ੍ਰਾਈਬ ਕਰਤਾ ਵੀ ਮੇਰਾ ਕਿੱਦਾਂ ਮੈਥਡ ਹੋਣੇ ਆ ਰਿਸਰਚ ਪੇਪਰ ਦੇ ਵਿੱਚ, ਉਹ ਸਾਰਾ ਕੁਝ ਹੋਇਆ। ਜਦੋਂ OpenAI ਨੇ ਇਸ ਨੂੰ ਲਾਂਚ ਕੀਤਾ, ਉਹਨਾਂ ਨੇ ਦਿਖਾਇਆ ਵੀ 1-2 ਪ੍ਰੌਂਪਟ ਦੇ ਉੱਤੇ ਉਸਨੇ ਇੱਕ ਸਟਾਰਟਿੰਗ ਲੈਵਲ ਵਾਲੀ ਕਹਿ ਸਕਦੇ ਆ ਹਰਵਿੰਦਰ ਵੀ ਉਹ ਕ੍ਰੀਏਟ ਕਰ ਦਿੱਤੀ, ਗੇਮ ਕ੍ਰੀਏਟ ਕਰ ਦਿੱਤੀ। ਇੱਕ ਬਹੁਤ ਹੀ ਕੰਪਲੈਕਸ ਲੌਜੀਕਲ ਸੋਲਿਊਸ਼ਨ ਵਾਲਾ ਜਿਹੜਾ ਰਿਡਲ ਸੀ, ਉਸ ਨੇ ਸੋਲਵ ਕੀਤਾ। ਉਹਨੇ ਦੱਸਿਆ, ਜਿੱਦਾਂ ਤੁਸੀਂ ਦੱਸਿਆ ਵੀ ਥਾਟ ਫॉर 0 ਸੈਕਿੰਡ, ਉਹਦੇ ਵਿੱਚ ਮੇ ਵੀ ਆਇਆ ਵੀ ਇੰਨੇ ਸੈਕਿੰਡ ਦੇ ਲਈ ਜਾਂ ਇੰਨੇ ਮਿੰਟ ਦੇ ਲਈ ਉਹਨਾਂ ਨੇ ਜਿਹੜਾ ਉਹ ਕੀਤਾ। ਸੋ ਕੀ ਇਹਦੇ ਵਿੱਚ ਫਿਰ ਉਹ ਜਿਹੜਾ ਡਰ ਗਿਆ ਇਹ ਆਪਣੇ ਆਪ ਨੂੰ, ਇੱਕ ਜਿਹੜੀ ਉਹ ਚੀਜ਼ ਆ ਵੀ ਇਹ ਕਿਤੇ ਸੈਂਟੀਐਂਟ ਨਹੀਂ ਹੋ ਜਾਊਗਾ, ਕਿਤੇ ਇਹ ਆਪਣੇ ਆਪ ਨੂੰ ਇਨਸਾਨ ਤਾਂ ਨਹੀਂ ਸਮਝੂਗਾ, ਜਾਂ ਕਿੱਦਾਂ ਜਿਹੜਾ ਉਹ ਹੋਊਗਾ। these are the challenges ਜਿਹੜਾ ਹੈ। ਹਾਂਜੀ, ਬਾਈ ਦ ਐਂਡ ਆਫ ਦ ਡੇ ਮੈਂ ਉਹੀ ਗੱਲ ਰਿਪੀਟ ਕਰਨੀ ਜਿਹੜੀ ਮੈਂ ਹਰ ਵਾਰੀ ਕਰਦਾ ਕਿ ਟੈਕਨੋਲੋਜੀ ਆ। ਉਹਨੂੰ ਬਣਾਉਣ ਵਾਲੇ ਤੇ ਬਹੁਤ ਡਿਪੈਂਡ ਕਰਦਾ ਉਹਨੇ ਕਿਸ ਰੁਖ ਨਾਲ ਬਣਾਉਣੀ ਹੈ। ਇੱਕ ਪਾਵਰਫੁਲ ਟੂਲ ਆ, ਬਾਂਦਰ ਹੱਥ ਤੀਲੀ ਆਊਗੀ ਤਾਂ ਦੁਨੀਆ
ਤੇ ਜੇ ਕਿ ਸਿਆਣੇ ਹੱਥ ਆਊਗੀ ਤੇ ਉਹ ਚੰਗੇ ਕੰਮ ਕਰੂਗਾ। ਸੋ ਇਹ ਕੰਪਨੀਜ਼ ਦੇ ਉੱਤੇ, ਲੋਕਾਂ ਉੱਤੇ, ਨੇਸ਼ਨ ਸਟੇਟ ਉੱਤੇ ਬਹੁਤ ਡਿਪੈਂਡ ਕਰਦਾ। ਸੋ ਉਹਦੇ ਕਰਕੇ ਹੀ ਆਪਾਂ ਸ਼ਾਇਦ ਪਿਛਲੀ ਵਾਰ ਤੋਂ ਪਿਛਲੇ ਟਾਕ ਸ਼ੋਅ ਵਿੱਚ ਆਪਣੇ ਗੱਲ ਕੀਤੀ ਸੀ ਨਾ, ਕੈਲੀਫੋਰਨੀਆ ਸਟੇਟ ਜਿਹੜੀ ਆ ਉਹ ਇਹਨੂੰ ਰੈਗੂਲੇਸ਼ਨ ਬਣਾਉਣ ਦੇ AI ਰੈਗੂਲੇਸ਼ਨ ਦੀ ਜਿਹੜੀ ਗੱਲਬਾਤ ਚੱਲੀ ਉਹ ਕੁਛ ਲੈ ਕੇ ਆਏ ਸੀ ਸਾਹਮਣੇ। ਸੈਨੇਟ ਵਿੱਚ ਪਾਸ ਹੋਇਆ ਸੀ ਉਸ ਟਾਈਮ ਦੇ ਉੱਤੇ, ਹੈ ਨਾ, ਹਾਊਸ ਤੋਂ ਬਾਹਰ ਨਿਕਲ ਕੇ, ਅਸੈਂਬਲੀ ਚੋਂ ਬਾਹਰ ਨਿਕਲ ਕੇ। ਤੇ ਉਹਦੀ ਕਾਰਨ ਇਹੀ ਆ ਕਿ ਇਹ ਜਿਹੜਾ ਰੋਗ ਨਾ ਹੋ ਜੇ, ਬਾਹਰ ਨਾ ਨਿਕਲ ਜੇ, ਗਾਰਡ ਰੇਲਸ ਆਸੇ ਪਾਸੇ ਰੱਖੀਏ ਵੱਧ ਤੋਂ ਵੱਧ, ਤਾਂ ਕਿ ਇਹਨੂੰ ਚੰਗੇ ਤਰੀਕੇ ਦੇ ਨਾਲ ਯੂਜ਼ ਕੀਤਾ ਜਾਏ। ਸੋ ਉਹਨਾਂ ਦਾ ਕਨਫਲਿਕਟ ਵੇਖੋ, ਇੱਕ ਮੱਤ ਤਾਂ ਹੈਗੀ ਆ ਟੈਕ ਦੇ ਵਿੱਚ, ਸਾਰੇ ਜਿਹੜੀ ਕਮਿਊਨਿਟੀ ਆ ਟੈਕ ਕਮਿਊਨਿਟੀ ਵਿੱਚ ਵੀ ਰੈਗੂਲੇਟ ਹੋਣਾ ਚਾਹੀਦਾ। ਹੁਣ ਰੈਗੂਲੇਟ ਕਿੱਦਾਂ ਹੋਏ ਉਹਦੇ ਬਾਰੇ ਜਿਹੜੇ ਵੱਖ-ਵੱਖ ਮਤਭੇਦ ਆ, ਜਿਹੜੇ ਆਪਾਂ ਦੋਨੋਂ ਪ੍ਰੋ ਐਂਡ ਕੌਨਸ ਆਪਾਂ ਤੁਹਾਨੂੰ ਪਿਛਲੇ ਟਾਕ ਸ਼ੋਅ ਵਿੱਚ ਦੱਸੇ ਸੀ। ਪਰ ਡੈਫੀਨੇਟਲੀ ਕਿਉਂਕਿ ਦੇਖੋ PhD ਲੈਵਲ ਦਾ ਉਹਨੇ ਕਿਹਾ ਵੀ ਮੈਨੂੰ ਕਿੰਨੇ ਚਿਰ ਵਿੱਚ ਇਹਨੇ ਮੇਰਾ ਜਿਹੜਾ ਉਹ ਰਿਜ਼ੋਲਵ ਕਰਤਾ। ਹੋਰ ਵੀ ਮੈਂ ਦੇਖਦਾ ਸੀ ਕਿ ਔਨਲਾਈਨ ਜਿਹੜੇ ਕਈ ਯੂਜ਼ਰ ਆ ਕਿ AI ਜਿਹੜੇ ਮਾਡਲ ਦੇ ਨਾਲ ਯੂਜ਼ ਕਰਨ ਦੇ ਲਈ ਜਿਹੜੀ ਕੰਪਲੀਕੇਟਡ ਕੋਡਿੰਗ ਹੈਗੀਆਂ ਸੀ, ਉਹ ਵੀ ਇਹਨੇ ਬਾਰ-ਬਾਰ ਬੈਕ ਐਂਡ ਫੋਰਥ ਕਰਨ ਤੇ ਬਜਾਏ ਮੈਨੂੰ 2-3 ਪ੍ਰੋਂਪਟਸ ਦੇ ਵਿੱਚ ਹੀ ਉਹਨੇ ਮੈਨੂੰ ਜਿਹੜੀ ਕੰਪਲੀਟ ਕੋਡਿੰਗ ਕਰਕੇ ਉਹ ਦੇ ਦਿੱਤੀ ਹੈ ਨਾ, ਜਿਹਨੂੰ ਤਕਰੀਬਨ 8-10 ਘੰਟੇ ਲੱਗਦੇ ਆ। ਤੇ ਉਹਦੇ ਵਿੱਚ ਇਹ ਆ ਕਿ ਤੁਸੀਂ ਇਹ ਦੇਖੋ ਕਿ ਕਿੰਨੀ ਪਾਵਰਫੁਲ ਟੂਲ ਆ, ਹੈ ਨਾ। ਬਿਲਕੁਲ ਸੈਲਫ ਇੰਪਰੂਵਿੰਗ ਲੂਪ ਦੇ ਵਿੱਚ ਕਾਰਵਾਈ ਜਿਹੜੀ ਉਹ ਪਾ ਰਿਹਾ। ਇੱਕ ਇਹਦੇ ਵਿੱਚ ਨਾਲ ਐਡ ਕਰਦੇ ਜਾਈਏ ਜਿਹੜਾ ਓਪਨ AI ਦਾ ਜਿਹੜਾ O1 ਮਾਡਲ ਆ ਜੀ, ਮੇ ਬੀ ਇੰਟਰਨਲੀ ਇਹ 4O ਮਲਟੀਪਲ ਲੈਵਲ ਦੇ ਉੱਤੇ ਉਹਨੂੰ ਇਨਵੋਕ ਕਰਕੇ ਇਕੱਠੇ ਸੋਲੂਸ਼ਨ ਲੱਭ ਕੇ ਜਿਹੜਾ ਉਹ ਲੈ ਕੇ ਆ ਰਿਹਾ, ਤੇ ਫਿਰ ਇਵੈਂਚੁਅਲੀ ਆਪਾਂ ਨੂੰ ਇਹ ਜਿਹੜਾ ਉਹ ਪੇਸ਼ ਕਰ ਰਿਹਾ। ਸੋ ਇੰਟਰਨਲੀ ਕਿੱਦਾਂ ਚੱਲ ਰਿਹਾ, ਕਿਵੇਂ ਹੋ ਰਿਹਾ, ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ। ਪਹਿਲਾਂ ਇਹੀ ਨਹੀਂ, ਜਿਹੜਾ O1 ਮਾਡਲ ਆ ਜਿਹੜੀਆਂ ਰੀਜਨਲ ਲੈਂਗੁਏਜਸ ਦੇ ਵਿੱਚ ਉਹਨੂੰ ਕਿੱਦਾਂ ਜਿਹੜਾ ਉਹ ਕਰ ਰਿਹਾ ਆ, ਉਹ ਵੀ ਆਪਣੇ ਜਿਹੜਾ ਉਹ ਸਾਹਮਣੇ। ਹਾਂਜੀ, ਓਰੀਜਨਲ ਲੈਂਗੁਏਜ ਮੈਂ ਜਾਂਦੇ ਇੱਕ ਮੈਂ ਹੋਰ ਵੀ ਗੱਲ ਦੱਸਦਾ ਕਿ ਜਿਹੜੇ ਆਈਫੋਨ ਦੀ ਵੀ ਆਪਾਂ ਹੈ ਨਾ ਆਪਣੇ ਟਾਕ ਸ਼ੋਅ ਵਿੱਚ ਗੱਲ ਕੀਤੀ। ਆਈਫੋਨ ਅਗੇਨ ChatGPT ਓਪਨ AI ਇੰਪਾਵਰਡ ਆ। ਸੋ ਉਹਦੇ ਵਿੱਚ ਜਿਹੜੇ AI ਫੀਚਰ ਆ ਉਹ ਲਾਂਚ ਡਿਲੇ ਹੋ ਰਹੇ ਆ ਚਾਈਨਾ ਦੇ ਵਿੱਚ, ਕਿਉਂਕਿ ਜਿਹੜੇ ਚਾਈਨੀਜ਼ ਬੇਸਡ LLM ਮਾਡਲਸ ਹੈਗੇ ਆ ਉਹਨਾਂ ਉੱਤੇ ਅਜੇ ਵੀ ਜਿਹੜਾ ਉਹ ਕੰਮ ਚੱਲ ਰਿਹਾ। ਸੋ ਜਿਹੜੇ AI ਫੀਚਰ ਚਾਈਨਾ ਦੇ ਵਿੱਚ ਐਪਲ ਦੇ ਉਹ US ਦੇ ਨਾਲੋਂ ਲੇਟ ਰਿਲੀਜ਼ ਹੋਣਗੇ। ਉਹਦਾ ਕਾਰਨ ਇਹੀ ਹੈ ਜਿਹੜਾ ਤੁਸੀਂ ਹੁਣੇ ਦੱਸਿਆ ਜੀ। ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਸਮਾਂ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ